ਤੇ ਵਿਕਾਸ ਭਾਈ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਵੀਡੀਓ ਦੇ ਹੱਦ ਤੱਕ ਹੈ ਜਾਂ ਤੁਹਾਨੂੰ ਸਿੱਖਾਂ ਨਾਲ ਨਫ਼ਰਤ ਹੈ, ਕਿਵੇਂ ਤੁਸੀਂ ਕਿਹੜੀ ਨਿਗਾਹ ਨਾਲ ਮੰਨਦੇ ਹੋ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ? ਕਿਉਂ ਕਈ ਫੈਮਿਲੀ ਜਿਹੜੇ ਆਈਆਂ ਮੈਂ ਵੇਖੀਆਂ ਵੀਡੀਓ ਤੁਹਾਡੀਆਂ ਜਿਹਦੇ ਵਿੱਚ ਹਿੰਦੂ ਵੀ ਆਉਂਦੇ ਰਹੇ, ਸਿੱਖ ਵੀ ਆਉਂਦੇ ਰਹੇ, ਤੇ ਉਹਨਾਂ ਨਾਲ ਜਦੋਂ ਤੁਸੀਂ ਬਹਿ ਕੇ ਜ਼ਾਹਰੀ ਬਾਤ ਹੈ ਜੀ ਪੰਜਾਬੀ ਇੱਕ ਜਿਹੜਾ ਉਹ ਭਾਵੇਂ ਕਿੱਥੋਂ ਵੀ ਕੋਈ ਬੰਦਾ ਆਵੇ ਉਹਨੂੰ ਖਾਣ ਪੀਣ ਚ ਜਿੰਨੇ ਜਗ੍ਹਾ ਸੇਵਾ ਕਰਦਾ ਸੀ ਉਹਨਾਂ ਤੇ ਉਹਨਾਂ ਨਾਲ ਤੁਸੀਂ ਬਹਿ ਕੇ ਇਕੱਠੇ ਖਾਂਦੇ ਰਹੇ ਜਾਂ ਕੋਈ ਪਾਣੀ ਨਾਲ ਹੀ ਇੱਕ ਹੋਟਲਾਂ 'ਚ ਕਿਤੇ ਖਾਦੇ ਹੋਗੇ ਨਾ ਬਹਿ ਕੇ? ਉਸ ਵੀਡੀਓ ਬਣੀਆਂ ਨੇ ਇਕੱਠੇ ਖਾਂਦੇ ਪੀਂਦੇ ਰਹੇ, ਬਲਕਿ ਉਹਨਾਂ ਦੀ ਵਜ੍ਹਾ ਤੋਂ ਅਸਾਂ ਖੁਦ ਵੀ ਇhtiyat ਕੀ ਜੀ ਹੁਣ ਜ਼ਿਆਦਾਤਰ ਜਿਹੜੇ ਨੇ ਉਹ ਮਾਸ ਨਹੀਂ ਖਾਂਦੇ। ਤੁਸੀਂ ਗੋਸ਼ਤ ਨਹੀਂ ਮਤਲਬ ਉਹਨਾਂ ਧਿਆਨ ਰੱਖਿਆ ਵੀ ਉਹਨਾਂ ਦਾ ਧਿਆਨ ਰੱਖਿਆ, ਇhtiraam ਕੀਤਾ। ਹਾਂ ਮੈਂ ਆਪਣੀ ਵੀਡੀਓ ਦੇ ਵਿੱਚ ਵੇਖਿਆ ਕਿ ਨਵਦੀਪ ਤੇ ਮੈਂ ਤਨਕੀਦ ਵੀ ਕੀਤੀ ਨਵਦੀਪ ਤੇ ਵੀ ਤੇ ਇਹਦੇ ਤੇ ਵੀ ਆਪਣਾ ਰਿਪਨ ਤੇ ਵੀ, ਤੇ ਮੈਂ ਉਹਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਕਿ ਵੇਖੋ ਅਸੀਂ ਤੇ ਉਹਨਾਂ ਦਾ ਇੰਨਾ ਖਿਆਲ ਰੱਖਿਆ ਸੀ ਕਿ ਹਾਲਾਂਕਿ ਨਵਦੀਪ ਨੇ ਨਹੀਂ ਸੀ ਕਿਹਾ, ਮਤਲਬ ਹੁਣ ਮੈਂ ਨਾ ਮਿਸਾਲ ਦੇ ਤੌਰ ਤੇ ਮੈਂ ਇਹ ਸੂਰ ਅਸੀਂ ਨਹੀਂ ਖਾਂਦੇ, ਹਰਾਮ ਹੈ, ਠੀਕ, ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਜਿਸ ਬਰਤਨ ਦੇ ਵਿੱਚ ਵੀ ਕਿਸੇ ਨੇ ਬਣਾਇਆ ਨਾ ਅਸੀਂ ਉਸ ਬਰਤਨ 'ਚ ਵੀ ਨਹੀਂ ਖਾਵਾਂਗੇ। ਇੰਝ ਗੱਲ ਹੈ ਨਾ, ਇੰਨੀ ਸਾਨੂੰ ਉਹਦੇ ਨਾਲ ਸ਼ਿੱਦਤ ਨਾਲ ਨਫ਼ਰਤ ਹੋਏਗੀ। ਇਸੇ ਤਰ੍ਹਾਂ ਜਿਹੜਾ ਬੰਦਾ ਮੀਟ ਨਹੀਂ ਖਾਂਦਾ ਤੇ ਉਹਦਾ ਵੀ ਦਿਲ ਕਰਦਾ ਹੋਣਾ ਕਿ ਯਾਰ ਜਿਸ ਬਰਤਨ ਦੇ ਵਿੱਚ ਮੀਟ ਬਣਿਆ ਮੈਨੂੰ ਇਸ ਬਰਤਨ ਦੇ ਵਿੱਚ ਕੋਈ ਸਬਜ਼ੀ ਵੀ ਨਾ ਬਣਾ ਕੇ ਦੇਵੇ, ਯਾਨੀ ਇੱਕੋ ਚਮਚਾ ਅਗਰ ਮੀਟ 'ਚ ਵੀ ਪੈਂਦਾ ਪਿਆ ਦਾਲ 'ਚ ਵੀ ਪੈਂਦਾ ਪਿਆ, ਠੀਕ ਹੈ, ਤੇ ਇਸ ਚੀਜ਼ ਦਾ ਵੀ ਉੱਥੇ ਬਰਤਨ ਧਵਾ ਕੇ ਸਾਫ਼ ਕਰਾ ਕੇ, ਕਿਉਂਕਿ ਦੁਕਾਨ ਸਾਡੇ ਤੇ ਇੱਥੇ ਖਾਸ ਤੌਰ ਤੇ ਗੁਜਰਾਂ ਦੇ ਚੱਲਦੇ ਇਸ ਚੀਜ਼ ਦਾ ਵੀ ਉੱਥੇ ਧਿਆਨ ਰੱਖਿਆ। ਬਲਕਿ ਲੋਕਾਂ ਨੇ ਮੈਨੂੰ ਕਮੈਂਟਸ ਕਰਕੇ ਦੱਸਿਆ ਕਿ ਯਾਰ ਤੁਸੀਂ ਤੇ ਚਲੋ ਇਹਨਾਂ ਨੂੰ ਬਰਤਨ ਧੋ ਕੇ ਉਹਦਾ ਨਵਦੀਪ ਵਾਸਤੇ ਇਹ ਕੰਮ ਕੀਤਾ, ਜਦੋਂ ਇਹ ਬਾਹਰ ਜਾਂਦੇ ਨੇ ਦੂਸਰੇ ਕੰਟਰੀਜ਼ ਦੇ ਵਿੱਚ ਕਿਆ ਉੱਥੇ ਵੀ ਇਸੇ ਤਰ੍ਹਾਂ ਦੀ ਪ੍ਰੋਟੋਕੋਲ ਮਿਲਦਾ? ਮੈਂ ਵੀ ਇਹ ਤੁਸੀਂ ਹੁਣ ਉਹਨਾਂ ਕੋਲ ਸਵਾਲ ਕਰੋ। ਹਾਂ, ਕਿਉਂਕਿ ਇਹ ਤਾਂ ਸਾਡੇ ਪੰਜਾਬੀਆਂ ਦਾ ਸੇਵਾ ਹੈ, ਜਿਵੇਂ ਹੁਣ ਅਸੀਂ ਆਨੇ ਕਿ ਸਾਡੇ ਇੱਧਰ ਬੜਾ ਅੱਲਾ ਦਾ ਸ਼ੁਕਰ ਹੈ ਕਿ ਦਾਰੂ ਨਹੀਂ ਆਮ ਹੈ, ਨਾ ਹੀ ਕੋਈ ਦੁਨੀਆ ਇੱਥੇ ਇਸ ਤਰ੍ਹਾਂ, ਜਿਸ ਤਰ੍ਹਾਂ ਅਗਰ ਅਸੀਂ ਗੱਲ ਕਰੀਏ ਚੜ੍ਹਦੇ ਪੰਜਾਬ ਦੀ ਜਾਂ ਯੂਰਪ ਵਗੈਰਾ ਦੇ, ਉਹ ਅਕਸਰ ਮੇਰੇ ਦੋਸਤ ਨੇ ਬਾਜਵਾ ਸਾਹਿਬ ਤੇ ਉਹ ਗੱਲ ਸੁਣਾਉਂਦੇ ਨੇ, ਆਂਦੇ ਨੇ ਲੋਕੀ ਨਾ ਇੱਥੇ ਬਹਿੰਦੇ ਨੇ ਨਾ ਜਦੋਂ ਕੈਨੇਡਾ ਜਾਣ ਵਾਸਤੇ, ਤੇ ਉਹ ਜਹਾਜ਼ ਉੱਥੇ 에ਅਰਪੋਰਟ ਤੇ ਟੁਰ ਜਾਣਾ ਤੇ ਉੱਥੇ ਫ੍ਰੀ ਦਿੰਦੇ ਨੇ ਟੇਸਟ ਕਰਨ ਵਾਸਤੇ ਥੋੜੀ ਸ਼ਾਨ ਦਾ, ਉਹ ਸਾਰੀਆਂ ਪੀਣਗੇ ਉੱਥੇ। ਆਂਦਾ ਫਿਰ ਅਮਰੀਕਾ ਲੱਥ ਕਹਿੰਦਾ ਯਾਰ ਕੋ ਹਲਾਲ ਲਾਲਾ ਦੱਸੀ ਤੁਹਾਨੂੰ ਕੋ ਹੋਟਲ, ਆਂਦਾ ਬੰਦਾ ਪੁੱਛੇ ਜਿਹੜਾ ਜਹਾਜ਼ 'ਚ ਪੀ ਕੇ ਆਂਦੇ ਉਹ ਹਲਾਲ ਸੀ, ਉੱਥੇ ਸ਼ਰਾਬ ਪੀ ਕੇ ਤੇ ਉੱਥੇ ਜਾ ਕੇ ਲੱਭ ਦੋ ਹਲਾਲ ਹੋਟਲ, ਉਹ ਵੀ ਹਰਾਮ ਸੀ, ਰਿਹਾ ਵੀ ਹਰਾਮ। ਅੱਛਾ ਵਿਕਾਸ ਭਾਈ, ਆਖਰ ਤਾਂ ਮੈਂ 1-2 ਮਿੰਟ ਤੁਹਾਡੇ ਲੈਣੇ ਨੇ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਹਿਸਟੋਰੀਕਲ ਪਲੇਸ ਕਰਦੇ ਹੋ, ਅਕਸਰ ਉਹ ਵੇਖੋ ਹਿਸਟੋਰੀਕਲ ਪਲੇਸਾਂ ਵਿੱਚ ਕੀ ਰਹਿ ਗਿਆ, ਜਿਹੜੇ ਅਗਰ ਕੋਈ ਪੁਰਾਣੇ ਘਰ ਨੇ 47 ਤੋਂ ਪਹਿਲਾਂ ਦੇ ਉਹ ਵੀ ਸਿਖਾਉਂਦੇ ਨੇ, ਮੰਦਿਰ ਕੋ ਗੁਰਦੁਆਰਾ ਅਗਰ ਖਲੋਤਾ ਹੈ ਜਿਹੜਾ ਚਾਲੂ ਨਹੀਂਗਾ, ਇਨਐਕਟਿਵ ਹੈ, ਤੇ ਉਹ ਵੀ ਤੁਸੀਂ ਕਵਰੇਜ ਕਰਦੇ ਜੇ, ਹੋਰ ਜਿਹੜੀਆਂ ਪਾਰਟੀ ਸਟੋਰੀਆਂ ਵੀ ਕੀਤੀਆਂ, ਇਹਦੀ ਵਜ੍ਹਾ ਤੋਂ ਤੁਹਾਨੂੰ ਕੋਈ ਪਿੰਡ ਦੇ ਯਾਰ ਦੋਸਤ ਜਾਂ ਮੁਸਲਮਾਨ ਤਨਕੀਦ ਨਹੀਂ ਕਰਦੇ ਕਿ ਤੁਸੀਂ ਸਿੱਖਾਂ ਬੜੇ ਇਹ ਤਨਕੀਦ ਨਹੀਂ ਕਰਦੇ, ਬਲਕਿ ਪ੍ਰਮੋਟ ਕਰਦੇ। ਮੁਸਲਮਾਨ ਜਿਹੜੇ ਨੇ ਨਾ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਤਨਵੀਰ ਭਾਈ, ਮੈਂ ਆਪਣੇ ਇਲਾਕੇ ਦੀ ਗੱਲ ਕਰਾਂਗਾ ਜਾਂ ਜਿੱਥੇ ਮੈਂ ਗਿਆ ਵਾਂ ਉੱਥੋਂ ਦੀ ਗੱਲ ਕਰਾਂਗਾ, ਇਹ ਮੁਸਲਮਾਨ ਸਿੱਖਾਂ ਨੂੰ ਜਿੱਥੇ ਵੀ ਤੁਸੀਂ ਗੱਲ ਕਰਕੇ ਵੇਖ ਲਓ ਉਹ ਸਿੱਖਾਂ ਤੋਂ ਨਫ਼ਰਤ ਨਹੀਂ ਕਰਦੇ। ਇਹ ਵੱਲਾ ਆਲਮ ਇਹਦੇ ਚ ਕੀ ਹਿਕਮਤ ਹੈ ਕਿ ਸਿੱਖ ਨੂੰ ਜਿੱਥੇ ਵੀ ਵੇਖਣਗੇ ਨਾ ਮੁਸਲਮਾਨ ਪਿਆਰ ਹੀ ਕਰੇਗਾ, ਸਿੱਖ ਦੀ ਨਿਸਬਤ ਹਿੰਦੂ ਤੋਂ ਥੋੜਾ ਜਿਹਾ ਹਿਚਕਚਾਣਗੇ। ਮੈਂ ਜਿਹੜੀ ਉਹਦੀ ਬੁਨਿਆਦੀ ਵਜ੍ਹਾ ਇਹ ਸਮਝਾਵਾਂ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਸਨ ਨਾ ਹਿੰਦੂ ਹੈ ਜ਼ਿਆਦਾਤਰ ਖੱਤਰੀ ਸਨ, ਕਰਜ਼ਾ ਦਿੰਦੇ ਹਨ ਲੋਕਾਂ ਨੂੰ, ਸੂਦ ਤੇ ਪੈਸੇ ਇਹਨਾਂ ਕੋਲੋਂ ਵਾਪਸ ਲੈਣੇ, ਪੂਰੇ ਪਿੰਡ ਉਹਨਾਂ ਕਰਜ਼ਾਈ ਕੀਤੇ ਹਨ, ਤੇ ਜਿਸ ਬੰਦੇ ਤੇ ਪੈਸੇ ਦੇਣੇ ਹੋਣ ਤੇ ਬੰਦਾ ਤੇ ਦੁਆਵਾਂ ਮੰਗਦਾ ਰੱਬ ਕਰੇ ਮਰ ਜੇ, ਉਹ ਭੈੜਾ ਹੀ ਲੱਗਦਾ ਨਾ। ਤੇ ਇਹ ਇੱਕ ਮਾਈਂਡਸੈਟ ਲੋਕਾਂ ਦਾ ਬਣਿਆ, ਉਹ ਹਿੰਦੂਆਂ ਦੇ ਸਾਰੇ ਵੀ ਨਹੀਂ ਲੇਕਿਨ ਉਹ ਹਿੰਦੂਆਂ ਤੋਂ ਜਿਹੜਾ ਨਾ ਜ਼ਿਆਦਾ ਉਹ ਸਿੱਖਾਂ ਨਾਲ ਪਿਆਰ ਕਰਦੇ ਨੇ। ਕਿਧਰੇ ਵੀ ਪੱਗ ਵਾਲਾ ਬੰਦਾ ਲੱਭ ਜਾਣ ਸਾਨੂੰ ਤੇ ਬੰਦਾ ਸਾਹਮਣਾ ਔਖਾ ਹੋ ਜਾਂਦਾ, ਕੋਈ ਬੰਦਾ ਆ ਜਾਵੇ ਨਾ ਪੱਗ ਵਾਲਾ ਬੰਦਾ ਨਾਲ ਹੋਵੇ ਤੇ ਬੰਦਾ ਸਾਹਮਣਾ ਔਖਾ, ਬੱਚੇ ਵੀ ਸਰਦਾਰ ਜੀ ਸਾਰੇ ਛੋਟੇ ਵੱਡੇ। ਅਸਲਾਮ ਵਾਲੇਕਮ, ਮੇਰਾ ਪਿੰਡ ਮੇਰਾ ਪੰਜਾਬ ਚੈਨਲ ਦੇ ਨਾਲ ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ। ਅੱਜ ਦੇ ਸਾਡੇ ਮਹਿਮਾਨ ਜਿਹੜੇ ਨੇ ਹਿਸਟੋਰੀਕਲ ਪਲੇਸ ਕਵਰ ਕਰਨ ਵਾਲੇ, ਪਾਰਟੀਆਂ ਸਟੋਰੀਆਂ ਕਰਨ ਵਾਲੇ ਵਲੋਗਰ ਯੂਟਿਊਬਰ ਭਾਈ ਵਿਕਾਸਦੀਨ ਅੱਜ ਸਾਡੇ ਨਾਲ ਨੇ, ਅੱਜ ਦੇ ਸਾਡੇ ਮਹਿਮਾਨ। ਤੇ ਦੋਸਤੋ ਕੁਝ ਜਿਹੜੇ ਸਾਡੇ ਵੀਰ ਨਦਾਨ ਕਹਿ ਸਕਦੇ ਆ, ਹਿੰਦੂ ਸਿੱਖ, ਕੁਝ ਕਮੈਂਟਸ ਕਰਦੇ ਨੇ, ਕਈ ਸਾਨੂੰ WhatsApp ਤੇ ਕਈਆਂ ਨੇ ਜਿਹੜੇ ਕਮੈਂਟਸ ਕੀਤੇ ਕਿ ਜਿਹੜੇ ਮੌਲਵੀ ਨੇ, ਜਿਹਨੇ ਮੌਲਵੀ ਤੋਂ ਆਲਮ ਜਿਹੜੇ ਨੇ ਅਸੀਂ ਉਹਨਾਂ ਨੂੰ ਮੌਲਵੀ ਕਿੰਨੇ ਦਾੜੀ ਰੱਖੀ ਉਹਨਾਂ ਦੇ ਨਜ਼ਰੀਏ ਨਾਲ, ਕਿ ਉਹ ਦਾੜੀ ਵਾਲੇ ਵੇਖ ਕੇ ਕਹਿੰਦੇ ਨੇ ਕਿ ਇਹ ਸ਼ਿੱਦਤ ਪਸੰਦ ਨੇ ਜੀ, ਇਹ ਸਿੱਖਾਂ ਦੇ ਖਿਲਾਫ ਨੇ, ਇੰਜ ਹੋਇਆ ਏ। ਉਹਦੇ ਬਾਰੇ ਵੀ ਅੱਜ ਗੱਲ ਕਰਾਂਗੇ ਤੁਹਾਡੇ ਸਾਹਮਣੇ। ਮੈਂ ਵੀ ਦਾੜੀ ਵਾਲਾ ਤੇ ਭਾਈ ਵਿਕਾਸ ਵੀ ਦਾੜੀ ਵਾਲੇ ਨੇ, ਤੇ ਅੱਜ ਇਹਦੇ ਬਾਰੇ ਵੀ ਗੱਲ ਕਰਾਂਗੇ। ਫਿਰ ਕਈਆਂ ਮੇਰੇ ਵੀਰਾਂ ਨੇ ਸਾਨੂੰ ਸਿੱਖ ਸਰਦਾਰਾਂ ਤੇ ਹਿੰਦੂਆਂ ਨੇ ਕਹਿਣਾ ਜੀ ਇਹ ਪੈਸੇ ਵਾਸਤੇ ਕਰਦੇ ਨੇ, ਉਹ ਵੀ ਇਹਨਾਂ ਨੂੰ ਪੁੱਛਾਂਗੇ ਕਿਹਾ ਕਿ ਜਿਹੜੇ ਤੁਸੀਂ ਪੈਸੇ ਕਿੰਨੇ ਕਮਾ ਰਹੇ ਹੋ, ਜਿਹੜਾ ਤੁਸੀਂ ਇਹਨਾਂ ਕਵਰੇਜ ਕਰਦੇ ਸਿੱਖਾਂ ਦੇ ਹਿਸਟੋਰੀਕਲ ਪਲੇਸ ਕਰਦੇ ਹੋ, ਗੁਰਦੁਆਰੇ ਮੰਦਿਰ ਘਰ, ਔਰ ਜਿਹੜੇ ਇੱਧਰ ਸਿੱਖੋ ਉੱਧਰ ਗਏ ਮਾਈਗ੍ਰੇਟ ਕਰਕੇ,
ਉਹਨਾਂ ਦੇ ਯਾਰ ਦੋਸਤਾਂ ਦੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਉਹਨਾਂ ਦੇ ਚਸ਼ਮਦੀਦ ਗਵਾਹਾਂ ਦੇ ਜਿਹੜੇ ਰੂਬਰੂ ਸਾਰਾ ਕੁਝ ਰਿਕਾਰਡ ਕਰਦੇ ਹੋ, ਕਿਆ ਉਹਦੇ ਤੇ ਤੁਹਾਡਾ ਖਰਚਾ ਕਿੰਨਾ ਆਉਂਦਾ ਹੈ, ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਜਿਹੜੀ ਕਰਾਂਗੇ। ਤੇ ਆਓ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰਿਆ ਕਰੋ। ਅਸਲਾਮ ਵਾਲੇਕੁਮ। ਵਾਲੇਕੁਮ ਭਾਈ ਸਲਾਮ ਵਿਕਾਸ ਸੁਣਾਓ ਕੀ ਹਾਲ ਜੀ। ਸ਼ੁਕਰ ਅਲਹਮਦੁਲਿਲਾ ਠੀਕ ਠਾਕ ਜੀ। ਤੁਸੀਂ ਸੁਣਾਓ ਖੈਰ? ਅੱਛਾ ਭਾਈ ਵਿਕਾਸ, ਥੋੜਾ ਕੁ ਚਲੋ ਵੇਖਣ ਵਾਲਿਆਂ ਨੂੰ ਤੁਸੀਂ ਯੂਟਿਊਬਰ ਜੇ ਵਲੌਗਰ ਵੀ ਜੇ, ਔਰ ਨਾਜ਼ਰੀਨ ਮੈਂ ਇੱਕ ਹੋਰ ਗੱਲ ਦੱਸ ਦਵਾਂ, ਇਹ ਭਾਜੀ ਗੁਜਰਾਂਵਾਲੇ ਦੇ ਨੇ, ਗੁਜਰਾਂਵਾਲੇ ਸ਼ਹਿਰ ਦੇ ਤਕਰੀਬਨ, ਤੇ ਜਿੰਨੇ ਵੀ ਯੂਟਿਊਬਰ ਇੰਡੀਆ ਤੋਂ ਅਕਸਰ ਜਿਹੜੇ ਯੂਟਿਊਬਰ ਬੜੇ ਮਸ਼ਹੂਰ ਹੈ, ਇੱਕ ਰਿਪਨ ਖੁਸ਼ੀ ਆਇਆ, ਇੱਕ ਡਾਕਟਰ ਯਾਤਰੀ ਰਹੀ ਹਾਂ, ਉਹਦੇ ਨਾਲ ਕੌਣ ਸੀ ਬਰਾੜ ਦੀ, ਹਾਂ ਇਹ ਉਸ ਤੋਂ ਇਲਾਵਾ ਜਿਹੜੇ ਨਵਦੀਪ ਬਰਾੜ, ਬਿਲਕੁਲ ਉਹ ਆਏ। ਉਹ ਜਿੰਨੇ ਵੀ ਇਧਰ ਕਵਰੇਜ ਜਦੋਂ ਕਰਦੇ ਨੇ ਹਿਸਟੋਰੀਕਲ ਪਲੇਸ ਤੇ ਭਾਈਜਾਨ ਰਹੀ ਨਾਲ ਉਹਨਾਂ ਨੂੰ ਲੈ ਕੇ ਤੇ ਉਹ ਘਮਾਉਂਦੇ ਨੇ, ਬਲਕਿ ਇਹ ਨਾਸਰ ਢਿੱਲੂ ਉਹਨਾਂ ਦੀ ਮਿਹਰਬਾਨੀ ਜੀ, ਉਹ ਪੰਜਾਬੀ ਲਹਿਰ ਵਾਲੇ ਕਮੈਂਟ ਕਰ ਦਿੰਦੇ ਨੇ। ਬਿਲਕੁਲ ਹਾਂ, ਤੇ ਬੜਾ ਹਿਸਟੋਰੀਕਲ ਇਹਨਾਂ ਨੇ ਜਿਹੜਾ ਕਵਰੇਜ ਕੀਤਾ। ਚਾਹੋ ਫਿਰ ਅੱਜ ਦੀ ਗੱਲ ਜਿਹੜੀ ਥੋੜੀ ਨਾ ਸਟਾਰਟ ਕਰਨੇ ਆ, ਗੱਲਾਂ ਬਾਤਾਂ ਸ਼ੁਰੂ ਕਰਨੇ ਆ। ਭਾਈ ਵਿਕਾਸ ਥੋੜਾ ਕੋ ਆਪਣਾ ਬੈਕਗ੍ਰਾਉਂਡ ਦੱਸੋ, ਥੋੜਾ ਕੋ ਤੁਹਾਡਾ ਪਿੰਡ ਕਿਹੜਾ ਹੈ? ਮੇਰਾ ਪਿੰਡ ਹੈ ਜੀ, ਵੈਸੇ ਉਂਝ ਸਾਡਾ ਜਿਹੜਾ ਬੈਕਗ੍ਰਾਉਂਡ ਅਗਰ ਸ਼ੁਰੂ ਤੋਂ ਵੇਖਿਆ ਜਾਏ ਨਾ, ਸਾਡਾ ਪਿਛਲਾ ਪਿੰਡ ਹੈ ਦਾਮਲਾ, ਜਿੱਥੋਂ ਸਾਡੇ ਬਜ਼ੁਰਗ ਆਏ ਮਾਈਗ੍ਰੇਟ ਇੰਡੀਆ ਚੋਂ ਇੰਗਰੇਡ। ਅੰਬਾਲਾ ਜ਼ਿਲ੍ਹਾ ਦੇ ਵਿੱਚ, ਜ਼ਿਲ੍ਹਾ ਅੰਬਾਲੇ ਦੇ ਵਿੱਚ ਪਿਛਲਾ ਪਿੰਡ ਸੀ ਸਾਡਾ ਦਾਮਲਾ। ਵੈਸੇ ਨੇੜੇ ਨੇੜੇ ਦੇ ਪਿੰਡ ਜਿਹੜੇ ਹਰਤਾਨ, ਸਿਕੰਦਰਾ, ਮਾਜਰੀ, ਇਹ ਸਾਰੇ ਪਿੰਡਾਂ ਦੇ ਵਿੱਚ ਹੁਸ਼ਿਆਰਪੁਰ ਤਾਂ ਨਹੀਂ, ਖੈਰ ਫਿਰ ਸ਼ਾਬਾਦ ਜਿਹੜਾ ਸ਼ਹਿਰ ਹੈ ਉੱਥੇ, ਐਸਾ ਡੋਰਾ ਉੱਥੇ, ਇਹ ਸਾਰੇ ਸਾਡੇ ਬਰਾਦਰੀ ਉੱਥੇ ਬੈਠੀ ਸੀ। ਜਗਾਦਰੀ ਉੱਥੇ ਵੀ ਸਾਡੇ ਜਿਹੜੇ, ਹਾਂ ਇਹ ਸਾਰੇ ਸਾਡੇ ਉੱਥੋਂ ਉੱਠ ਕੇ ਆਏ ਨੇ। ਤੇ ਉੱਥੋਂ ਉੱਠ ਕੇ ਵੈਸੇ ਤੇ ਜਿਹੜੀ ਅੰਬਾਲੇ ਦੀ ਜਿੰਨੀ ਵੀ ਖਲਕਤ ਸੀ ਨਾ, ਉਹਨੇ ਜਾਣਾ ਸੀ ਸਰਗੋਧੇ, ਯਾਨੀ ਜਿਹੜੀ ਟ੍ਰੇਨ ਉਹਨਾਂ ਨੇ ਭਰੀ ਸੀ ਸਾਡੇ ਵੱਡਿਆਂ ਦੀ, ਉਹਨਾਂ ਜਾ ਕੇ ਸਾਡੀ ਜਿਹੜੀ ਜ਼ਮੀਨ ਸੀ ਉਹ ਵੀ ਸਰਗੋਧੇ ਹੀ ਪਾਈ ਸੀ। ਲੇਕਿਨ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ 47 ਤੋਂ ਪਹਿਲਾਂ ਸਾਡੇ ਦਾਦਾ ਜੀ ਦੇ ਜਿਹੜੇ ਸਕੇ ਭਾਈ ਸਨ, ਉਹ ਮਹਿਕਮਾ ਨਹਿਰ ਦੇ ਵਿੱਚ ਜਿਹੜਾ ਗੋਂਦਲਾਂ ਵਾਲਾ ਪਿੰਡ ਹੈ ਗੁਜਰਾਂਵਾਲਾ ਦੇ ਵਿੱਚ, ਗੁਜਰਾਂਵਾਲਾ ਦੇ ਬਿਲਕੁਲ ਨਾਲ, ਹਾਂ ਉੱਥੇ ਨਹਿਰੀ ਬੰਗਲੇ ਦੇ ਉੱਤੇ ਡਿਊਟੀ ਕਰਦੇ ਹਨ 46 ਤੋਂ ਪਹਿਲਾਂ, 47 ਤੋਂ ਪਹਿਲਾਂ। ਤੇ ਉਹ ਮੇਰੇ ਜਿਹੜੇ ਦਾਦਾ ਜੀ ਹਨ ਉਹ ਵੀ ਉੱਥੇ ਆ ਕੇ ਆਪਣੇ ਭਾਈ ਕੋਲ ਰਹਿੰਦੇ ਹਨ, ਆਉਂਦੇ ਜਾਂਦੇ ਹਨ। ਪਿੰਡ ਵਾਲੇ ਜਿਹੜੇ ਉੱਥੇ ਦੇ ਜੱਟ ਹੈ ਸਨ, ਮਕਾਮੀ ਵੜੈਚਾਂ ਦਾ ਪਿੰਡ ਸੀ ਉਹ, ਉੱਥੇ ਵੜੈਚ ਸਿੱਖ ਵੀ ਸਨ ਤੇ ਵੜੈਚ ਮੁਸਲਮਾਨ ਵੀ ਸਨ। ਤੇ ਉਹਨਾਂ ਦਾ ਪਿੰਡ ਸੀ, ਉਹਨਾਂ ਨਾਲ ਚੰਗੀ ਲੈਕ ਸੀ। ਫਿਰ ਇਹਨਾਂ ਕਿਹਾ ਯਾਰ ਅਸੀਂ ਹੁਣ ਸਰਗੋਧੇ ਜਾਵਾਂਗੇ, ਪਤਾ ਨਹੀਂ ਉੱਥੇ ਕੋਈ ਜਾਣਨ ਵਾਲਾ ਹੈ ਨਹੀਂ, ਜਾਣਾ ਕੀ ਬਣੇਗਾ, ਤੇ ਗੋਂਦਲਾਂ ਵਾਲੇ ਚੱਲਨੇ ਆ। ਤੇ ਉੱਥੇ ਬੰਦੇ ਜਾਣਨ ਵਾਲੇ ਨੇ। ਤੇ ਉਹ 47 ਦੇ ਵਿੱਚ ਜਿਹੜੇ ਦਾਦਾ ਜੀ ਦੇ ਭਾਈ ਨੇ, ਉਹਨਾਂ ਦੀ ਟ੍ਰਾਂਸਫਰ ਹੋ ਗਈ ਸੀ ਆਦੀਆਂ ਬੰਗਲਾ, ਜਿਹੜਾ ਨਾਰੋਵਾਲ, ਮਰੀਦ ਕੇ ਨਾਰੋਵਾਲ ਰੋਡ ਦੇ ਉੱਤੇ ਪਿੰਡ ਹੈ ਆਦੀਆਂ, ਉੱਥੇ ਉਹਨਾਂ ਨੂੰ ਪਤਾ ਸੀ ਮੇਰੇ ਦਾਦਾ ਜੀ ਨੂੰ ਕਿ ਆਦੀਆਂ ਆਏ ਨੇ ਅੱਜ ਕੱਲ, ਕੋਈ ਮਹੀਨਾ ਕੁ ਪਹਿਲਾਂ ਹੀ ਉੱਥੇ ਸ਼ਿਫਟ ਹੋਏ। ਫਿਰ ਉੱਥੇ ਮਰੀਦ ਕੇ ਲੱਥ ਗਿਆ, ਆਦੀਆਂ ਟੁਰ ਕੇ ਤੇ ਆਦੀਆਂ ਲੱਥ ਕੇ ਗੋਂਦਲਾਂ ਵਾਲੇ ਪਿੰਡ ਆ ਗਏ। ਫਿਰ ਇਹੀ ਸਾਰੀ ਉਮਰ ਦੇ ਹੁਣ ਗੋਂਦਲਾਂ ਵਾਲੇ ਪਿੰਡ ਆਪਣੇ ਉੱਥੋਂ ਸਾਰੇ ਮਾਈਗ੍ਰੇਟ ਸਹੀ ਕਰਕੇ ਆ ਗਏ ਹਨ ਕਿ ਨਹੀਂ? ਉਹਦੇ ਵਿੱਚੋਂ ਕੋਈ 2-3 ਮੇਰੇ ਅੱਬਾ ਜੀ ਦੀ ਇੱਕ ਫੁੱਫੀ ਸੀ, ਇੱਕ ਤੇ ਸਾਡੀ ਫੁੱਫੀ, ਸਾਡੇ ਅੱਬਾ ਜੀ ਦੀ ਫੁੱਫੀ ਜਿਹੜੀ ਉਹ ਮੇਰਠ ਸ਼ਹਿਰ ਹੈ ਇੰਡੀਆ ਦੇ ਵਿੱਚ, ਮੇਰਠ ਹੈ, ਹਾਂ ਉਹ ਉੱਥੇ ਹੀ ਰਹਿੰਦੀ ਪਈ। ਉਹਦੀ ਸ਼ਾਦੀ ਉੱਥੇ ਹੋਈ ਸੀ ਤੇ ਉੱਥੇ ਕੋਈ ਹਾਲਾਤ ਲੂਤ ਏਡੇ ਖਰਾਬ ਕੋਈ ਨਹੀਂ ਸਨ ਹੋਏ, ਤੇ ਉਹਨਾਂ ਦਾ ਸਾਰਾ ਟੱਬਰ ਹੋ ਜਾਈ। ਇਹਨਾਂ ਨੇ ਮਾਈਗ੍ਰੇਟ ਕੀਤੇ ਹੀ ਨਹੀਂ ਕੀਤੇ ਹੀ ਨਹੀਂ। ਅੱਛਾ। ਉਹ ਵੈਸੇ ਵੀ ਉਹ ਇੰਡਸਟਰੀਅਲਿਸਟ ਸਨ, ਕੋਈ ਸ਼ੀਸ਼ੇ ਦੀ ਫੈਕਟਰੀ ਸੀ ਉਹਨਾਂ ਦੀ, ਜਾਂ ਜੋ ਵੀ ਉਹਨਾਂ ਦਾ ਕੰਮ ਸੀ, ਉਹ ਆਂਦੇ ਵੀ ਰਹੇ ਨੇ ਸਾਡੇ ਕੋਲ ਮੇਰਠ ਤੋਂ, ਉਹਨਾਂ ਦੇ ਨਸਲ ਦੇ ਵਿੱਚੋਂ। ਇੱਕ ਫੁੱਫੀ ਸਾਡੇ ਅੱਬਾ ਜੀ ਦੀ ਜਿਹੜੀ ਭੂਆ ਹੈ ਉੱਥੇ ਰਹਿ ਗਈ। ਇੱਕ ਜਿਹੜੀ ਉਹ ਰਾਹ ਦੇ ਵਿੱਚ 2 ਨਾਲ ਆਈਆਂ ਸਨ, ਤੇ ਇੱਕ ਪਹੁੰਚ ਗਈ ਸੀ ਤੋੜ, ਤੇ ਇੱਕ ਰਾਹ ਦੇ ਵਿੱਚ ਹੀ ਉਹ ਪਿੱਛੋਂ ਜਿਹੜਾ ਕੋਈ ਹੱਲਾ ਪਿਆ, ਜਿਵੇਂ ਹੁਣ ਇੱਥੇ ਦੇ ਤੁਸੀਂ ਮੁਸਲਮਾਨਾਂ ਕੋਲ ਸੁਣੋ, ਉਹਨਾਂ ਆਖਿਆ ਸਿੱਖ ਪਏ, ਤੇ ਉਧਰ ਤੁਸੀਂ ਸਿੱਖ ਸੁਣਿਓ, ਉਹਨਾਂ ਦਾ ਮੁਸਲਮਾਨਾਂ ਦਾ ਜੱਥਾ ਪਿਆ। ਤੇ ਉਹ ਜੋ ਅਸੀਂ ਅੱਜ ਤੱਕ ਸੁਣਦੇ ਉਹਨਾਂ ਦਾ ਸਿੱਖਾਂ ਦਾ ਉੱਥੇ ਇੱਕ ਜਿਹੜਾ ਜੱਥਾ ਪਿਆ, ਤੇ ਉਹਨਾਂ ਨਹਿਰ ਦੇ ਵਿੱਚ ਛਾਲ ਮਾਰ ਛੜੀ ਸੀ ਆਪਣੀ ਇੱਜ਼ਤ ਬਚਾਉਣ ਵਾਸਤੇ। ਤੇ ਉਹ ਉੱਥੇ ਹੀ ਉਹ ਨਹੀਂ ਫਿਰ ਲੱਭੇ। ਤੇ ਇੱਕ ਸਾਡੇ ਹੋਰ ਅਜ਼ੀਜ਼ ਨੇ, ਉਹਨਾਂ ਦੀ ਇੱਕ ਕੁੜੀ ਸੀ, ਉਹ ਵੀ ਉੱਥੇ ਹੀ ਕਿਧਰੇ ਰਹਿ ਗਈ। ਉਹ ਬਾਅਦੋਂ ਉਹ ਕਿਸੇ ਸਿੱਖਾਂ ਨੇ ਪਾਲੀ, ਉਹ ਲੱਗਦਾ ਇੱਕ ਮਾਜਰਾ, ਉਹ ਰਾਬਤਾ ਵੀ ਹੋਇਆ। ਲੇਕਿਨ ਉਹਨਾਂ ਨੇ ਫਿਰ ਜਦੋਂ ਉਹਨਾਂ ਦੱਸਿਆ ਕਿ ਜੀ ਉਹ ਸਿੱਖ ਧਰਮ 'ਚ ਟੁਰ ਗਏ, ਉਹਨਾਂ ਫਿਰ ਰਾਬਤਾ ਕੋਈ ਨਹੀਂ ਕੀਤਾ, ਉਹ ਫਿਰ ਖਤਮ ਹੋ ਗਿਆ। ਤੇ ਬਾਕੀ ਉਂਝ ਸਾਡੇ ਉਹ ਜਿਹੜੇ ਮੇਰਠ ਵਾਲੇ ਨੇ ਉਹ ਹਨ, ਉਹਨਾਂ ਨਾਲ ਸਾਡਾ ਰਾਬਤਾ ਵੀ ਰਹਿੰਦਾ। ਤੇ ਬਾਕੀ ਦਾਮਲਾ ਜਿਹੜਾ ਪਿੰਡ ਹੈ, ਜਿਹੜਾ ਸਾਡੇ ਦਾਦਾ ਜੀਆਂ ਦਾ, ਤੇ ਜਾਂ ਅੰਬਾਲੇ 'ਚ ਪਿੰਡ ਦਾਮਲਾ ਸੀ, ਲੇਕਿਨ ਰਹਿੰਦੇ ਆ ਜਿਹੜੇ ਅੰਬਾਲਾ ਕੈਂਟ ਜਿਹੜਾ ਸਟੇਸ਼ਨ ਹੈ ਨਾ, ਉਹਦੇ ਨਾਲ ਕੋ ਮਹੱਲਾ ਸੀ, ਤੇ ਉੱਥੇ ਰਹਿੰਦੇ ਹੁੰਦੇ ਸਨ ਪਿੰਡੋਂ ਆ ਕੇ ਸ਼ਹਿਰ। ਤੇ ਉਸ ਤੋਂ ਬਾਅਦ ਗੋਂਦਲਾਂ ਵਾਲੇ ਪਿੰਡ ਆ ਗਏ, ਤੇ ਗੋਂਦਲਾਂ ਦੇ ਰਹਿੰਦੇ ਪਏ ਸੀ। ਅੱਛਾ ਵਿਕਾਸ ਭਾਈ, ਮੈਂ ਪਹਿਲੇ ਜਿਹੜੀ ਗੱਲ ਕੀਤੀ ਕਿ ਅਕਸਰ ਜਿਹੜੇ ਸਾਡੇ ਚਲੋ ਕਹਿ ਲਓ ਜਾਂ ਕੁਛ ਕਹਿ ਲਓ ਚੰਦ ਜਿਹੜੇ ਕੋਈ ਐਵੇਂ ਦੇ ਸਿੱਖ ਹਿੰਦੂਆਂ ਦੇ ਕਮੈਂਟਸ ਤੁਹਾਨੂੰ ਵੀ ਸ਼ਾਇਦ ਆਉਂਦੇ ਹੋਣਗੇ, ਸਾਨੂੰ ਵੀ ਆਉਂਦੇ ਨੇ, ਕਈ ਕਮੈਂਟਸ ਕਰਦੇ ਰਹਿੰਦੇ ਲੋਕੀ ਜੋ ਉਹਨਾਂ ਦੇ ਮੁਤਾਬਕ ਹੋਏ। ਉਹ ਕਹਿੰਦੇ ਨੇ ਕਿ ਮੁਸਲਮਾਨ ਜਿਹੜੇ ਸ਼ਿੱਦਤ ਯਾਨੀ ਸਾਨੂੰ ਦਾੜੀ ਵਾਲੇ ਅਕਸਰ ਕਹਿੰਦੇ ਨੇ ਕਿ ਫਸਾਦ ਦੀ ਜਾਣ ਜੇ ਨਾ ਇੰਜ ਕਰਾਇਆ ਯਾਰ। ਇਸ ਨਾਲ ਗੱਲ ਪਤਾ ਫਿਰ ਤੁਸੀਂ ਕਿਉਂ ਫਿਰ ਵੀ ਤੁਸੀਂ ਕਵਰੇਜ ਕਰਦੇ ਹੋ ਹਿਸਟੋਰੀਕਲ ਪਲੇਸਾਂ ਦੀ? ਇਹ ਗੱਲ ਪਤਾ ਕੀ ਸਾਰੇ ਲੋਕ ਜਿਹੜੇ ਨਾ, ਹੁਣ ਸਾਨੂੰ ਤਾਂ ਨਹੀਂ ਪਤਾ ਕਿ
ਕਿਹੜਾ ਬੰਦਾ ਸਾਨੂੰ ਜਿਸ ਬੰਦੇ ਨੇ ਸਿਰ ਦੇ ਉੱਤੇ ਪੱਗ ਬੰਨੀ ਹੈ, ਹੂੰ। ਜਿਸ ਬੰਦੇ ਨੇ ਦਾੜਾ ਛੱਡਿਆ, ਠੀਕ ਹੈ, ਕੜਾ ਪਾਇਆ, ਤੇ ਸਾਡੇ ਨਜ਼ਦੀਕ ਤੇ ਉਹ ਸਿੱਖ ਹੈ। ਮੈਂ ਹੁਣੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਜ਼ਿਕਰ ਕਰਨ ਡਿਆ, ਕੋਈ ਐਸੀਆਂ ਗੱਲਾਂ ਕਰਦੇ ਨੇ ਉਹ ਸਿੱਖ ਹੋਣ ਦੇ ਬਾਵਜੂਦ ਆਪਣਾ ਜਿਹੜਾ ਉਹਨਾਂ ਨੇ ਗੈਟਅਪ ਬਣਾਇਆ ਕਿ ਉਹ ਮੁਸਲਮਾਨ ਵੀ ਨਹੀਂ ਕਰ ਸਕਦਾ। ਉਹ ਆਪਣੇ ਗੁਰੂਆਂ ਤੇ ਤਨਕੀਦ ਕਰ ਦਿੰਦੇ ਨੇ, ਆਪਣੇ ਜਿਹੜਾ ਇਤਿਹਾਸ ਉਹਦੇ ਤੇ ਇੰਨੀ ਤਨਕੀਦ ਕਰ ਛੱਡਦੇ ਨੇ। ਤੇ ਇਸ ਤਰ੍ਹਾਂ ਦੇ ਬੰਦੇ ਹਰ ਜਗ੍ਹਾ ਤੇ ਪਾਏ ਜਾਂਦੇ ਨੇ। ਮੈਂ ਨਹੀਂ ਆਂਦਾ ਕਿ ਸਾਰੇ ਮੁਸਲਮਾਨ ਵੀ ਚੰਗੇ ਹੋਣਗੇ। ਮੁਸਲਮਾਨ ਵੇਖੋ ਇੱਕ ਅੱਧਾ ਕੋਈ ਹਰਕਤ ਕਰਦਾ ਹੈ ਇਸ ਤਰ੍ਹਾਂ ਦੀ ਤਾਂ ਸਾਰਿਆਂ ਤੇ ਲੇਬਲ ਲੱਗ ਜਾਂਦਾ, ਲੇਕਿਨ ਸਾਰੇ ਇੱਕ ਤਰ੍ਹਾਂ ਦੇ ਪੰਜੇ ਉਂਗਲਾਂ ਬਰਾਬਰ ਨਹੀਂ। ਉਹ ਜਿਵੇਂ ਤੁਹਾਡੇ ਮੈਂ ਇੱਥੇ ਗੱਲ ਟੋਕਦਾ ਭਾਈ ਵਿਕਾਸ, ਜਿਵੇਂ ਉਹ ਕਹਾਵਤ ਜੀ ਬਣੀ ਹੈ ਨਾ, ਸਾਡੇ ਬਜ਼ੁਰਗਾਂ ਨੇ ਬਣਾਈ ਹੈ ਕਿ ਅਗਰ ਮਸਜਿਦ 'ਚ ਕੋਈ ਜੁੱਤੀਆਂ ਚੁੱਕਦਾ ਤੇ ਉਹ ਨਮਾਜ਼ੀ ਚੋਰ ਨਹੀਂਗਾ, ਉਹ ਚੋਰ ਨਮਾਜ਼ੀ ਬਣਿਆ, ਜਿਹੜੀ ਉਹਨੇ ਦਾੜੀ ਰੱਖੀ ਹੈ। ਇੰਜ ਜਿਹੜੇ ਕੁਛ ਜਿਹੜੇ ਐਵੇਂ ਤੇ ਤਨਕੀਦ ਕਰਦੇ ਜਿਹੜੇ ਹੈ ਨੇ ਐਵੇਂ ਦੇ, ਉਹਨਾਂ ਦੇ ਧਰਮਾਂ 'ਚ ਫੋਟ ਪਾਉਂਦੇ ਨੇ, ਉਹਨਾਂ ਵੀ ਉਹ ਤੁਹਾਡੇ ਬਕੌਲ ਕਿ ਆਪਣੀ ਪੱਗ ਵਿੱਚ ਸਿਰ ਫਸਾਇਆ। ਹਾਂ, ਪੱਗ 'ਚ ਸਿਰ ਫਸਾਇਆ ਹੁੰਦਾ ਤੇ ਉਹ ਇਸ ਤਰ੍ਹਾਂ ਦੀ ਗੱਲਾਂ ਕਰਨ ਵਾਲੇ ਸਾਰੀ ਜਗ੍ਹਾ ਤੇ ਪਾਏ ਜਾਂਦੇ ਨੇ, ਲੇਕਿਨ ਸਾਰੇ ਬੰਦੇ ਪੰਜੇ ਉਂਗਲਾਂ ਜਿਵੇਂ ਇੱਕ ਬਰਾਬਰ ਨਹੀਂ। ਤੇ ਬਤੌਰ ਮੁਸਲਮਾਨ ਸਾਡੀ ਇਹੀ ਤਰਬੀਅਤ ਤੇ ਸਾਡੀ ਇਹੀ ਤਾਲੀਮ ਹੈ ਕਿ ਪਿਆਰ ਵੰਡੋ, ਕਿਸੇ ਦੇ ਮਜ਼ਹਬ ਤੇ ਤਨਕੀਦ ਨਾ ਕਰੋ। ਵੇਖੋ ਜੋ ਸਾਡੇ ਨਬੀ ਦੀ ਤਾਲੀਮਾਤ ਨੇ, ਉਹ ਅਗਰ ਅਸੀਂ ਉਹਨਾਂ ਨੂੰ ਵੇਖਿਆ ਜਾਏ, ਉਹ ਤੇ ਵਿੱਚ ਸਾਨੂੰ ਸ਼ਿੱਦਤ ਕਿਤੇ ਨਜ਼ਰ ਹੀ ਨਹੀਂ ਆਉਂਦੀ। ਉਹ ਜੰਗਾਂ ਦੇ ਵਿੱਚ ਵੀ ਜਦੋਂ ਜਿੰਨੇ ਵੀ ਵਾਕਿਆ ਹੋਏ ਉਹਨਾਂ ਦਾ, ਅਗਰ ਕੋਈ ਕੰਧ ਦਾ ਵੀ ਆਸਰਾ ਲੈ ਲੇ ਉਹਨੂੰ ਵੀ ਕੁਝ ਨਾ ਕਿਹਾ ਜੀ, ਅਗਰ ਉਹ ਆਪਣੇ ਘਰ ਦਾ ਬੂਹਾ ਬੰਦ ਕਰ ਲਓ ਉਹਨੂੰ ਵੀ ਕੁਝ ਨਾ ਕਿਹਾ ਜੀ, ਜਿਹੜਾ ਕੋਈ ਤੁਹਾਡੀ ਪਨਾਹ ਦੇ ਵਿੱਚ ਆਈ ਉਹਨੂੰ ਵੀ ਕੁਝ ਨਾ, ਬੀਬੀਆਂ ਨੂੰ ਕੁਝ ਨਾ ਕਿਹਾ ਜੀ, ਬੰਦਿਆਂ ਨੂੰ ਕੁਝ ਨਾ ਕਿਹਾ ਜੀ। ਯਾਨੀ ਲੜਨਾ ਸਿਰਫ ਉਹਦੇ ਵਾਸਤੇ ਵੀ ਜਿਹੜਾ ਤੁਹਾਡੇ ਨਾਲ ਲੜਨ ਨੂੰ ਆਵੇ। ਦੂਸਰੇ ਕਿਸੇ ਬੰਦੇ ਨਾਲ ਤੁਹਾਡਾ ਮਜ਼ਹਬ ਤੁਹਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਇੱਕ ਨਿਹੱਥੇ ਬੰਦੇ ਨਾਲ ਤੁਸੀਂ ਹਥਿਆਰਾਂ, ਜਿਵੇਂ ਪਿੱਛੇ ਕਰਕੇ ਹੋਇਆ ਸੀ ਪਹਿਲਗਾਮ ਵਾਲਾ ਵਾਕਿਆ, ਉਹ ਨਹੀਂ ਤੁਸੀਂ ਤਨਕੀਦ ਨਹੀਂ ਕੀਤੀ, ਅਸੀਂ ਤਾਂ ਤਨਕੀਦ ਕਰਨੇ ਆ। ਯਾਨੀ ਵੇਖੋ ਇਹ ਜੰਗਾਂ ਫੌਜ ਦਾ ਕੰਮ ਹੈ ਲੜਨਾ, ਫੌਜ ਲੜੇ। ਇਹ ਆਮ ਬੰਦੇ ਜਿਹੜੇ ਬੰਦੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਅਸੀਂ ਉਹਦੀ ਵਿਰੋਧ ਕਰਨੇ ਉਸ ਗੱਲ ਦਾ ਕਿ ਕਿਸੇ ਵੀ ਨਾ ਹੱਕ ਨੂੰ ਮਾਰਨਾ, ਕਿਸੇ ਵੀ ਬੇਕਸੂਰ ਬੰਦੇ ਦੀ ਜਾਨ ਲੈਣਾ, ਇਹ ਪੂਰੀ ਇਨਸਾਨੀਅਤ ਦੇ ਕਤਲ ਕਰਦੇ ਹਾਂ ਉਹਦੇ ਮੁਤਰਾਦਿਫ ਹੈ। ਲਿਆਦਾ ਇਹ ਗਲਤ ਗੱਲ ਹੈ ਕਿ ਸਾਰੇ ਮੁਸਲਮਾਨ ਜਾਂ ਸਾਰੇ ਦਾੜੀਆਂ ਵਾਲੇ ਜਿਹੜੇ ਨੇ ਉਹ ਸ਼ਿੱਦਤ ਪਸੰਦ ਹੁੰਦੇ ਨੇ, ਇਹ ਗੱਲ ਨਹੀਂ। ਤੇ ਨਾਲ ਦੂਸਰੀ ਗੱਲ ਹੈ ਕਿ ਦਾੜੀ ਰੱਖਣਾ ਸਾਡਾ ਇੱਕ ਮਜ਼ਹਬੀ ਫਰੀਜ਼ਾ ਹੈ। ਕਈ ਲੋਕ ਹਾਂ ਸਾਰੇ ਰੱਖੇ ਹੁਣ, ਕਈ ਦਾੜੀਆਂ ਵਾਲੇ ਜਿਹੜੇ ਨੇ ਉਹ ਲੋਕੀ ਇਹ ਸਮਝਦੇ ਨੇ ਦਾੜੀ ਰੱਖੀ ਹੈ ਪਤਾ ਨਹੀਂ ਬੜਾ ਕੋਈ ਕਟਰ ਮੁਸਲਮਾਨ ਹੈ। ਮੈਂ ਨਾ ਹੋ ਸਕਦਾ ਇੰਨੇ ਅਸੀਂ ਸੋਮੋ ਸਲਾਤ ਦੇ ਪਾਬੰਦ ਨਾ ਹੋਈਏ ਜਿੰਨਾ ਕਿ ਦਾੜੀ ਮੁੰਨਾ ਹੋਵੇ। ਬਿਲਕੁਲ ਇਹ ਜ਼ਰੂਰੀ ਨਹੀਂ ਕਿ ਜਿਹਨੇ ਦਾੜੀ ਰੱਖੀ ਹੈ ਉਹੀ ਬੰਦਾ। ਖੁਦ ਵੇਖਿਆ ਕਿ ਤਹਜੁਦਦਾਰ ਵੇਖੇ ਸਾਰੇ ਬਗੈਰ ਦਾੜੀ ਤੋਂ ਹੁੰਦੇ ਨੇ ਤਹਜੁਦਦਾਰ ਵੇਖੇ। ਅੱਗੇ ਜਿਹੜੀ ਤੁਸੀਂ ਗੱਲ ਕਰਨ ਦੇ ਸੋ ਪੈਸਿਆਂ ਲਈ ਕਿ ਪੈਸੇ ਲੈਂਦੇ ਨੇ ਜਾਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ, ਵੇਖੋ ਮੈਨੂੰ ਮੇਰਾ ਚੈਨਲ ਹੈ ਵਕਾਰ ਤਰੀਨ ਵਲੌਗ ਦੇ ਨਾਮ ਤੋਂ, ਤੁਹਾਨੂੰ ਪਤਾ ਹੀ ਹੈ, ਮੈਂ ਕਰਨਾ ਪਿਆ ਤਕਰੀਬਨ ਕੋਈ 1.5-2 ਸਾਲ ਹੋ ਗਏ ਨੇ ਮੈਨੂੰ ਵਲੌਗਿੰਗ ਕਰਦੇ ਆ। ਤੇ ਬੜੇ ਕਈ ਲੋਕਾਂ ਦੇ ਕਹਿਣ ਤੇ ਵੀ ਵਲੌਗ ਬਣਾਏ ਨੇ, ਯਾਨੀ ਕਿਸੇ ਨੇ ਦੱਸਿਆ ਕਿ ਸਾਡਾ ਪਿੰਡ ਉਹ ਫਲਾਣੀ ਜਗ੍ਹਾ ਤੇ ਵੇ, ਉਹਦਾ ਤੁਸੀਂ ਵੀਡੀਓ ਬਣਾ ਦਿਓ, ਜਾਂ ਸਾਡੇ ਫਲਾਂ ਬੰਦੇ ਆ ਕੋਈ ਸਾਡੇ ਪਿੰਡ ਦਾ ਹੋਵੇ, ਅਗਰ ਘਰ ਖਲੋਤਾ ਕੋਈ ਬਾਤ, ਹਾਂ ਉਹ ਘਰ ਖਲੋਤਾ ਹੋਵੇ, ਸਾਰੇ ਬਣਾਏ ਨੇ। ਤੇ ਬਲਕਿ ਕਈਆਂ ਨੂੰ ਜਿਹੜਾ ਨਾ ਕਈਆਂ ਦੀ ਮੇਜ਼ਬਾਨੀ ਵੀ ਕੀਤੀ ਹੈ। ਉਹ ਤੁਸੀਂ ਅਗਰ ਚੈਨਲ ਤੇ ਤੁਸੀਂ ਤਾਂ ਵੇਖੇ ਹੀ ਨੇ, ਮੈਂ ਨਾਜ਼ਰੀਨ ਆਸਿਆ ਨਾ ਤੁਸੀਂ ਅਗਰ ਚੈਨਲ ਤੇ ਜਾ ਕੇ ਵੇਖੋਗੇ ਕਈਆਂ ਦੀ ਮੇਜ਼ਬਾਨੀ ਵੀ ਕੀਤੀ ਹੈ। ਜਿਹਨੇ ਤੁਹਾਨੂੰ ਚੜ੍ਹਦੇ ਪੰਜਾਬੋਂ ਜਿਹੜੇ ਸਿੱਖ ਸਰਦਾਰ ਆਏ ਨੇ ਉਹਨਾਂ ਨੂੰ ਤੁਸੀਂ ਘੁਮਾਇਆ ਫਿਰਾਇਆ। ਜ਼ਰੂਰੀ ਨਹੀਂ ਕਿ ਉਹ ਸਨ, ਜਿਸ ਤਰ੍ਹਾਂ ਉਹਨਾਂ ਰਿਪਨ ਖੁਸ਼ੀ ਦੀ ਤੁਸੀਂ ਗੱਲ ਕੀਤੀ ਜਾਂ ਨਵਦੀਪ ਦੀ ਗੱਲ ਕੀਤੀ, ਚਲੋ ਤੇ ਇਹ ਤੇ ਸੈਲੀਬ੍ਰਿਟੀ ਸਨ ਨਾ। ਇਹਨਾਂ ਤੋਂ ਇਲਾਵਾ ਵੀ ਜਿਹੜੇ ਆਉਂਦੇ ਨੇ ਜਿਨ੍ਹਾਂ ਨੂੰ ਯਾਨੀ ਉਹ ਆਮ ਬੰਦੇ ਨੇ, ਉਹ ਫਿਰਨ ਟੁਰਨ ਆਏ ਨੇ ਆਪਣੇ, ਉਹ ਤੇ ਯੂਟਿਊਬਰ ਹੋ ਗਏ ਨਾ, ਉਹ ਯੂਟਿਊਬਰ ਉਹ ਤੇ ਪੇਟੀ ਭਰਾ ਹੋ ਗਏ। ਆਹੋ ਉਹਨਾਂ ਦੇ ਨਾਲ ਫਿਰਨਾ ਟੁਰਨਾ ਜਾਂ ਕੋਈ ਅਗਰ ਕੋਈ ਖਰਚਾ ਹੋ ਵੀ ਜਾਂਦਾ ਉਹ ਤੇ ਕਾਊਂਟ ਨਹੀਂ ਹੁੰਦਾ ਨਾ, ਕਿਉਂਕਿ ਉਹ ਪੇਟੀ ਭਰਾ ਨੇ। ਬਿਲਕੁਲ ਜੀ। ਉਹਦੇ ਕੋਈ ਇਹ ਵੀ ਕਹਿ ਸਕਦਾ ਕਿ ਇਹਨਾਂ ਦਾ ਇੰਟਰਸਟ ਹੈ ਆਪਣਾ, ਕਿ ਵੇਖੋ ਉਹਨਾਂ ਦੇ ਵੱਡੇ ਚੈਨਲ ਨੇ ਕਿ ਤੁਹਾਨੂੰ ਆਪਣੇ ਚੈਨਲ ਪ੍ਰਮੋਟ ਕਰਨ ਦਾ ਇੰਟਰਸਟ ਹੋ ਸਕਦਾ। ਜਿਹੜੇ ਦੂਸਰੇ ਲੋਕ ਆਉਂਦੇ ਨੇ ਜਿਹੜੇ ਕੋਈ ਯੂਟਿਊਬਰ ਵੀ ਨਹੀਂ ਹੈ, ਬਲੌਗਰ ਵੀ ਨਹੀਂ ਹੈ, ਉਹ ਤਾਂ ਸਿਰਫ ਆਪਣੀ ਇੱਕ ਯਾਤਰਾ ਵਾਸਤੇ ਆਏ ਨੇ ਤੇ ਉਹ ਆਪਣਾ ਪਿੰਡ ਵੇਖਣ ਆ ਗਏ। ਅਸੀਂ ਉਹਨਾਂ ਦੀ ਵੀ ਮੇਜ਼ਬਾਨੀ ਕੀਤੀ ਹੈ। ਤੇ ਰਹੀ ਗੱਲ ਰੁਪਈਆਂ ਦੀ, ਤੇ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਵੀ ਜਾਂ ਉਂਝ ਵੀ ਕੋਈ 1 ਰੁਪਈਆ ਵੀ ਪੱਲਿਓਂ ਜ਼ਰੂਰ ਲਾਇਆ ਹੋਏਗਾ, ਕਿਸੇ ਕੋਲ 1 ਰੁਪਈਏ ਦੀ ਵੀ ਰਵਾਦਾਰ ਨਹੀਂ ਅਸੀਂ। ਤੇ ਜਿਹੜੀ ਗੱਲ ਤੁਸੀਂ ਕਹੀ ਕਿ ਇਨਕਮ ਕਿ ਇੰਨੇ ਆਈ ਜਾਂਦੀ, ਕੋਈ ਇਨਕਮ ਵਾਲਾ ਇਹਦੇ ਵਿੱਚ ਰੋਲਾ ਨਹੀਂ। ਵਿਊਜ਼ ਤੁਹਾਡੇ ਸਾਹਮਣੇ ਹੁੰਦੇ ਨੇ, ਇੰਨੀ ਮਿਹਨਤ ਦੇ ਨਾਲ ਵੀਡੀਓ ਬਣਾਈ ਦੀ ਏ, ਇੰਨਾ ਕਸ਼ਟ ਕਰਕੇ ਜਾਈਦਾ ਆਈਦਾ ਸਾਰਾ, ਤੇ ਉਹਦੇ ਵਿਊਜ਼ ਅਗਰ ਤੁਸੀਂ ਆਪ ਵੇਖੋ ਤੇ ਕਈ ਤੇ 1000 ਵੀ ਨਹੀਂ ਟੱਪਦੀ। ਤੇ ਕਿੰਨੇ ਕੁ ਕਮਾਈ ਹੈ, ਤੇ ਲੱਖਾਂ 'ਚ ਵਿਊਜ਼ ਆਣ, ਚੈਨਲ ਵੱਡੇ ਹੋਣ ਤੇ ਫਿਰ ਜਾ ਕੇ ਕੋਈ ਕਮਾਈਆਂ ਹੁੰਦੇ ਨੇ। ਇਹਦੇ ਪੱਲਿਓਂ ਹੀ ਅਸੀਂ ਕਰਨ ਦੇ ਹੁਣ ਆਪਣੇ ਸ਼ੌਕ ਦੀ ਵਜ੍ਹਾ ਤੋਂ, ਆਪਣੇ ਪੈਟਰੋਲ ਵੀ ਗੱਡੀਆਂ ਵੀ ਚਲਾਉਣੀਆਂ, ਪੈਟਰੋਲ ਵੀ ਕਿਧਰੇ ਮੋਟਰਸਾਈਕਲ ਤੇ ਜਾਣਾ, ਕਿਧਰੇ ਗੱਡੀ ਤੇ ਜਾਣਾ, ਫਿਰ ਉੱਥੇ ਖਾਣਾ ਪੀਣਾ ਵੀ ਹੈ। ਫਿਰ ਕਿਸੇ ਨੂੰ ਕਈ ਜਗ੍ਹਾ ਤੇ ਹੁਣ ਪਿੱਛੇ ਕਰਕੇ ਇਸ ਤਰ੍ਹਾਂ ਟ੍ਰੈਂਡ ਆ ਗਿਆ ਸੀ ਕਿ ਭਾਈ ਅਗਰ ਕਿਸੇ ਨੂੰ ਸੱਦ ਕੇ ਲਿਆਣਾ ਤੇ ਉਹਦੀ ਵੀ ਪਹਿਲਾਂ ਕੋਈ ਖਿਦਮਤ ਖਾਤਰ ਕਰੋ, ਤੇ ਫਿਰ ਉਹ ਵੀ ਤੁਹਾਨੂੰ ਕੋਈ ਗੱਲ ਚੱਜ ਦੀ ਸੁਣਾਏਗਾ। ਨਹੀਂ ਤੇ ਉਂਝ ਤੇ ਉਹ ਵੀ ਗੱਲ ਸੁਣਾ, ਬਾਬੇ ਵੀ ਨਹੀਂ ਛੇਤੀ ਸੁਣਾਉਂਦੇ, ਦੁਬਾਰਾ ਜਾਈ ਜਾਂਦੇ ਪੈਸੇ ਤੁਸੀਂ।
ਉਹਨਾਂ ਨੂੰ ਉਹ ਇੱਕ ਅੱਲ ਜੀ ਚੱਲ ਪਈ ਜੀ ਨਾ ਕਿ ਪਤਾ ਨਹੀਂ ਕਿੰਨੀਆਂ ਕੁ ਕਮਾਈਆਂ ਨੇ ਪੈਸੇ ਕਮਾਉਂਦੇ ਨੇ। ਹਾਂ ਆਪਣੇ ਤੁਹਾਡੇ ਗੁਜਰਾਂਵਾਲਾ ਤੇ ਸ਼ਿਵਪੁਰਾ ਇੱਥੋਂ ਬਹੁਤ ਜ਼ਿਆਦਾ ਮਾਈਗ੍ਰੇਸ਼ਨ ਹੋਈ, ਸਭ ਤੋਂ ਜ਼ਿਆਦਾ ਏਰੀਆ ਚੋਂ ਤੁਹਾਡੇ ਗੁਜਰਾਂਵਾਲੇ ਚ ਬਹੁਤ ਜ਼ਿਆਦਾ, ਯਾਨੀ ਇਹ ਤੋਂ ਜਿਹੜੇ ਗਏ ਨੇ ਅਕਸਰ ਹੀ ਤੁਸੀਂ ਖੁਦ ਇਹ ਚੀਜ਼ ਦੇ ਕਰਦੇ ਕਵਰੇਜ ਕਿ ਜਿਹੜੇ ਗਏ ਨੇ ਉਹ ਜ਼ਿਆਦਾ ਜਿਹੜੇ ਵਿਰਕ ਕਿੱਥੋਂ ਗਏ ਨੇ ਮਾਈਗ੍ਰੇਟ ਕਰਕੇ? ਨਹੀਂ ਵਿਰਕ ਤੋਂ ਮੈਂ ਨਹੀਂ ਇਤਫਾਕ ਕਰਦਾ ਕਿ ਸਿਰਫ ਵਿਰਕ ਗਏ ਨੇ। ਮੈਂ ਤੁਹਾਨੂੰ ਦੱਸਣਾ ਜੋ ਮੇਰੇ ਨੌਲੇਜ ਦੇ ਮੁਤਾਬਿਕ ਨਾ, ਇਹ ਤੁਸੀਂ ਕਦੀ ਮਹਿਸੂਸ ਕਰੋਗੇ ਕਿ ਫੈਸਲਾਬਾਦ, ਲਾਇਲਪੁਰ, ਮਿੰਟਗੁਮਰੀ, ਸਾਈਵਾਲ, ਇਹ ਜਿੰਨਾ ਵੀ ਸਰਗੋਦਾ, ਇਹ ਬੈਲਟ ਦੇ ਜਿੰਨੇ ਵੀ ਲੋਕ ਸਨ ਨਾ, ਇਹ ਅੱਜ ਵੀ ਇਹਨਾਂ ਦਾ ਬੋਲਣਾ ਤੇ ਜਿਹੜੇ ਉਧਰ ਚੜ੍ਹਦੇ ਪੰਜਾਬ ਵਾਲੇ, ਇਹਨਾਂ ਦੀ ਬੋਲੀ ਇੱਕੋ ਹੀ ਹੈ। ਜੋ ਤੁਸੀਂ ਟੀਵੀ ਤੇ ਸੁਣਦੇ ਹੋ ਨਾ, ਇਹਨਾਂ ਦੀ ਬੋਲੀ ਰਲਦੀ ਮਿਲਦੀ ਹੈ। ਲੇਕਿਨ ਇਹ ਜਿਹੜੇ ਸਾਡੇ ਇਲਾਕਿਆਂ ਚ ਉੱਠ ਕੇ ਗਏ ਨੇ ਜਾਂ ਸਾਡੇ ਇਲਾਕੇ ਦੀ ਜਿਹੜੀ ਜ਼ਬਾਨ ਹੈ ਨਾ, ਇਹ ਮੁਖਤਲਿਫ ਹੈ। ਉਹਦੀ ਵਜ੍ਹਾ ਇਹ ਕਿ ਜਿੰਨੀਆਂ ਵੀ 12 ਬਸੀਆਂ ਹਨ ਨਾ, ਸਾਂਦਲ ਬਾਰ, ਨੀਲੀ ਬਾਰ, ਰਾਵੀ ਬਾਰ, ਜਿਹੜੀਆਂ ਅੰਗਰੇਜ਼ ਨੇ 12 ਵਸਾਈਆਂ ਸਨ, ਇਹ ਅੰਗਰੇਜ਼ ਨੇ ਉਧਰੋਂ ਹੀ ਲਿਆਂਦੇ ਸਨ ਪੰਜਾਬੀ। ਉਹਦੇ ਚ ਮੁਸਲਮਾਨ ਵੀ ਸਨ ਤੇ ਸਿੱਖ ਵੀ ਸਨ। ਇਹ 1800 ਦੀ ਜਿਹੜੀ ਸੀ ਨਾ ਸਦੀ, ਉਹਦੇ ਵਿੱਚ 1860 ਜਾਂ 1857 ਕਦੋਂ ਨੇ ਲਿਆਂਦੇ ਤੇ ਜਦੋਂ 12 ਸਾਰੀਆਂ ਆਬਾਦ ਹੋਈਆਂ। ਇਹ ਸਾਰੇ ਲੋਕ, ਇਹ ਤੇ ਸਾਰਾ ਕਲਰ ਵਾਲੀ ਆਬਾਦੀ ਸੀ, ਜਿੰਨੀ ਵੀ ਕਲਰ ਵਾਲੀ ਜਗ੍ਹਾ ਸੀ, ਇਹ ਉਧਰੋਂ ਜੱਟ ਲਿਆਂਦੇ ਉਹਨਾਂ ਨੇ, ਇਹ ਮੁਸਲਮਾਨ ਵੀ ਸਿੱਖ ਵੀ ਆਬਾਦ ਕੀਤੇ ਤੇ ਉਹਨਾਂ ਨੇ ਆਬਾਦਕਾਰੀ ਕੀਤੀ ਸਾਰੀ, ਇਕੱਠੇ ਇੱਕੋ ਥਾਵਾਂ ਤੋਂ ਉੱਠ ਕੇ ਆਏ। ਫਿਰ 47 ਦੇ ਵਿੱਚ ਇਹਨਾਂ ਨੂੰ ਫਿਰ ਹਿਜਰਤ ਕਰਨੀ ਪੈ ਗਈ। ਇਹ 47 ਦੇ ਵਿੱਚ ਇਹਦੇ ਅੱਗੇ ਮਹਾਜਰ ਸਨ ਜਿਹੜੇ ਇੱਧਰ ਆਏ ਸਨ, ਇਹ ਰੈਫਿਊਜੀ ਸਨ ਪਹਿਲਾਂ ਹੀ 1800 ਦੇ ਵਿੱਚ, ਤੇ ਇਹ ਜਿਹੜੇ ਆਏ ਸਨ ਮੁਸਲਮਾਨ ਇੱਥੇ ਰਹਿ ਗਏ ਤੇ ਸਿੱਖ ਵਾਪਸ ਟੁਰ ਗਏ। ਤਦ ਹੀ ਇਹਨਾਂ ਦੋਵਾਂ ਦਾ ਲਹਿਜਾ ਵੀ ਇੱਕ ਹੀ। ਹੁਣ ਅਸੀਂ ਗੱਲ ਕਰੀਏ ਆਪਣੇ ਸ਼ੇਖੂਪੁਰਾ, ਗੁਜਰਾਂਵਾਲਾ, ਇਹ ਸਾਰੇ ਸਿਆਲਕੋਟ, ਗੁਜਰਾਤ, ਇਹ ਸਾਰੇ ਇਸ ਜੂ ਦੀ ਮੰਡੀ ਬਹਾਉਦੀਨ ਦੀ, ਇੱਥੇ ਉਹ ਸਰਦਾਰ ਸਨ ਜਿਨ੍ਹਾਂ ਦੀਆਂ ਉਹ ਕਹਿੰਦੇ ਨਾ ਜੜ੍ਹਾਂ ਪਤਾਲ 'ਚ ਸਨ। ਇਹ ਪੁਰਾਣੇ ਜੱਦੀ ਪੁਸ਼ਤੀ ਜਿਨ੍ਹਾਂ ਦੇ ਨਸਲ ਦਰ ਨਸਲ ਇੱਥੋਂ ਦੇ ਰਹਿਣ ਵਾਲੇ ਸਨ, ਇਹ ਰੈਫਿਊਜੀ ਨਹੀਂ ਸਨ। ਅਸਲ ਸਰਦਾਰ ਜਿਹੜੇ ਵੱਡੇ ਜਗੀਰਦਾਰ ਸਨ ਨਾ, ਕਈ ਜਗੀਰਦਾਰ ਤੇ ਆਪਣੇ ਤਾਂ ਸਨ, ਤੇ ਜ਼ਿਆਦਾਤਰ ਜਗੀਰਦਾਰ ਜਿਹੜੇ ਸਨ ਉਹ ਅੰਗਰੇਜ਼ ਦੇ ਨਵਾਜ਼ੇ ਸਨ, ਜਿਨ੍ਹਾਂ ਨੇ ਅੰਗਰੇਜ਼ ਦਾ ਸਾਥ ਦਿੱਤਾ। ਉਹਨਾਂ ਨੇ ਏਡੇ ਮੁਰੱਬੇ, ਹੁਣ ਸਾਡੇ ਇਲਾਕੇ ਦੇ ਵਿੱਚ ਨੇ ਏਡੀ ਵੱਡੀਆਂ ਫੈਮਲੀਆਂ ਨੇ ਜਿਨ੍ਹਾਂ ਦੀ 500 ਮੁਰੱਬਾ, ਹਜ਼ਾਰ ਮੁਰੱਬਾ ਜ਼ਮੀਨ ਉਹਨਾਂ ਦੀ ਅੰਗਰੇਜ਼ਾਂ ਨੇ ਉਹਨਾਂ ਨੂੰ ਦਿੱਤੀਆਂ ਸਨ। ਕੁਝ ਦੀਆਂ ਆਪਣੀਆਂ ਵੀ ਹੋਣਗੀਆਂ, ਲੇਕਿਨ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਦੇ ਸਾਰੇ ਅੰਗਰੇਜ਼ ਦੇ ਨਵਾਜ਼ੇ ਸਨ। ਤੇ ਉਹ ਏਡੇ ਵੱਡੇ ਜਗੀਰਦਾਰ ਸਨ, ਉਹ ਸ਼ੁਰੂ ਤੋਂ ਹੀ ਇੱਥੇ ਰਹਿਣ ਵਾਲੇ ਸਨ। ਅਸਲ ਤੇ ਜਿਹੜੀ ਉਹ ਖਿੱਚ ਪਈ ਹੈ ਨਾ, ਉਹ ਇੱਧਰ ਦੇ ਲੋਕਾਂ ਨੂੰ ਪਈ ਹੈ। ਇਹ ਜਿਹੜੇ ਜਿਨ੍ਹਾਂ ਦਾ ਮੈਂ ਨਾਂ ਲਿਆ, ਗੁਜਰਾਂਵਾਲਾ, ਸਿਆਲਕੋਟ, ਮੰਡੀ ਬਹਾਉਦੀਨ, ਗੁਜਰਾਤ, ਇਹ ਲੋਕ ਸਨ ਸਹੀ ਸਰਦਾਰ। ਉਹ ਜਿਹੜੇ ਸਨ ਉਹ ਤਾਂ ਵਿਚਾਰੇ ਅੱਗੇ ਹੀ ਉਧਰੋਂ ਆਏ ਸਨ ਆਬਾਦਕਾਰੀ ਦੇ ਚੱਕਰ ਦੇ ਵਿੱਚ, ਤੇ ਉਹਨਾਂ ਦੀਆਂ ਇੰਨੀਆਂ ਕੋ ਜ਼ਮੀਨਾਂ ਖਾਤੇ ਵੀ ਨਹੀਂ ਸਨ। ਇਹ ਵਜ੍ਹਾ ਇੱਧਰ ਦੇ ਲੋਕ, ਇਹਦੇ ਵਿੱਚ ਵੜੈਚ ਵੀ ਸਨ, ਇਹਦੇ ਵਿੱਚ ਵਿਰਕ ਵੀ ਸਨ, ਇਹਦੇ ਵਿੱਚ ਸੰਧੂ ਵੀ ਸਨ, ਬਾਜਵੇ ਵੀ ਸਨ। ਇਹ ਜਿੰਨੀਆਂ ਵੀ ਨੇ ਨਾ ਇੱਕ ਜੂ ਨੇ। ਤੁਸੀਂ ਜਿਸ ਜੂ ਦੇ ਵਿੱਚ ਬੈਠੇ ਹੋ, ਤੁਹਾਨੂੰ ਤੁਸੀਂ ਸ਼ੇਖੂਪੁਰਾ ਤੇ ਗੁਜਰਾਂਵਾਲਾ ਦੇ ਦਰਮਿਆਨ ਨੌਸ਼ਹਿਰਾ ਵਿਰਕਾਂ ਦੇ ਕਰੀਬ ਹੋ। ਇਹ ਵਿਰਕਾਂ ਦੀ ਜੂ ਹੈ ਸਾਰੀ, ਇੱਥੇ ਜ਼ਿਆਦਾ ਵਿਰਕ ਨੇ। ਅਗਰ ਤੁਸੀਂ ਇਸ ਤੋਂ ਥੋੜਾ ਜਿਹਾ ਇੱਧਰ ਅਲੀਪੁਰ ਵਾਲੇ ਪਾਸੇ ਚਲੇ ਜਾਓ, ਚੱਠਿਆਂ ਦੀ ਜੂ ਹੈ ਸਾਰੀ। ਉਸ ਤੋਂ ਉੱਤੇ ਅਗਰ ਤੁਸੀਂ ਗੁਜਰਾਤ ਵੱਲ ਚਲੇ ਜਾਓ ਤੇ ਉਧਰ ਵਿਰਕ ਨੇ, ਨੱਤ ਨੇ। ਫਿਰ ਗੁਜਰਾਤ ਤੋਂ ਜਦੋਂ ਤੁਸੀਂ ਸਿਆਲਕੋਟ ਨੂੰ ਫਿਰੋਗੇ, ਉਧਰ ਸੰਧੂ ਨੇ, ਬਾਜਵੇ ਨੇ। ਇਹ ਸਾਰੇ ਇਹਨਾਂ ਦੀਆਂ ਆਪਣੀਆਂ ਜੂਆਂ ਨੇ। ਤੇ ਬਲਕਿ ਮੇਰੀ ਇੱਕ ਬਜ਼ੁਰਗਾਂ ਨਾਲ ਗੱਲ ਹੁੰਦੀ ਸੀ ਵੀ ਉਹਨੇ ਕਿਹਾ ਅਗਰ ਕੋਈ ਬਾਜਵਾ, ਇਹਨੇ ਇੰਨੀ ਮਿਸਾਲ ਦਿੱਤੀ, ਉਹਨੇ ਕਿਹਾ ਅਗਰ ਕੋਈ ਬਾਜਵਾ ਪੂਰੀ ਦੁਨੀਆ 'ਚ ਜਿੱਥੇ ਮਰਜ਼ੀ ਬੈਠਾ, ਅਗਰ ਉਹਦੀ ਜੜ ਨਾਰ ਇੱਧਰ ਪਸਰੂਰ ਵਾਲ ਨਹੀਂ ਨਾ ਲੱਗਦੀ, ਸਮਝੋ ਬਾਜਵਾ ਹੀ ਕੋਈ ਨਹੀਂ। ਅਗਰ ਕੋਈ ਬੰਦਾ ਆਪਣੇ ਆਪ ਨੂੰ ਚੱਠਾ ਲਿਖਦਾ ਤੇ ਅਲੀਪੁਰ ਚੱਠਾ, ਯਾਨੀ ਗੁਜਰਾਂਵਾਲਾ ਦੀ ਜਿਹੜੀ ਹੈ ਸੈਦਨਗਰ, ਅਹਿਮਦਨਗਰ ਚੱਠਾ, ਅਗਰ ਇੱਧਰ ਦੀ ਉਹਦੀ ਜੜ ਨਹੀਂ ਨਾ ਲੱਗਦੀ, ਸਮਝੋ ਉਹ ਚੱਠਾ ਹੀ ਕੋਈ ਨਹੀਂ। ਇਸੇ ਤਰ੍ਹਾਂ ਗੋਂਦਲ ਜਿਹੜੀ ਮੰਡੀ ਬਹਾਉਦੀਨ ਦੀ ਬੜੀ ਵੱਡੀ ਕਾਸਟ, ਹੋਰ ਵੀ ਬੜੀਆਂ ਸਨ ਉੱਥੇ। ਅਗਰ ਗੋਂਦਲ ਲਿਖਦਾ ਤੇ ਅਗਰ ਉਹਦਾ ਉੱਥੇ ਨਹੀਂ ਕੋਈ ਲੈਣਾ ਦੇਣਾ ਤੇ ਉਹਦਾ ਮਤਲਬ ਗੋਂਦਲ ਹੀ ਕੋਈ ਨਹੀਂ। ਇਸੇ ਤਰ੍ਹਾਂ ਕੋਈ ਵਿਰਕ ਲਿਖਦਾ, ਸਾਰੇ ਇਸ ਤਰ੍ਹਾਂ ਹੀ ਜਵਾਨ। ਕਿਉਂਕਿ ਤੁਹਾਡੇ ਇੱਧਰ ਵਿਰਕ ਜ਼ਿਆਦਾ ਸਨ, ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਸ਼ਾਇਦ ਵਿਰਕ ਉਧਰ ਗਏ ਨੇ ਜ਼ਿਆਦਾ। ਅੱਛਾ ਭਾਈ ਵਿਕਾਸ, ਮੇਨ ਜਿਹੜਾ ਮੁੱਦੇ ਤੋਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਫਿਰ ਦੁਬਾਰਾ, ਕਿ ਤੁਸੀਂ ਮਾਸ਼ਾਅੱਲਾ ਦਾੜੀ ਰੱਖੀ ਹੋਈ ਹੈ। ਹਾਂ, ਅਕਸਰ ਮੌਲਵੀ ਜਿਹੜੇ ਨੇ ਉਹ ਤੇ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਨੇ, ਉਹਨਾਂ ਤਨਕੀਦ ਕਰਦੇ। ਤੁਹਾਡਾ ਰੁਝਾਨ ਇੱਧਰ ਕਿਵੇਂ ਆਇਆ ਕਿ ਤੁਸੀਂ ਹਿਸਟੋਰੀਕਲ ਪਲੇਸ ਬਣਦੇ ਪਏ ਹੋ, ਤੁਸੀਂ ਪਾਰਟੀਆਂ ਸਟੋਰੀਆਂ ਕੀਤੀਆਂ, ਤੇ ਤੁਸੀਂ ਮੈਂ ਇੱਕ ਦੋ ਤੁਹਾਡੀ ਵੀਡੀਓ ਵੇਖੇ, ਤੁਸੀਂ ਉਹ ਕੋਈ ਉਧਰ ਦਾ ਕੋਈ ਸਿੱਖ ਉਹ ਬੂਟਾ ਸਿੰਘ ਦੀ ਸ਼ਾਇਦ ਉਹ ਨਾਮ ਉਹਦਾ, ਉਹ ਤੇ ਤੁਸੀਂ ਬੜੀ ਤਨਕੀਦ ਕੀਤੀ ਹੋਈ ਹੈ। ਤੇ ਥੋੜਾ ਕੋਈ ਦੱਸੋ ਨਾ ਵੀ ਤੁਸੀਂ, ਤੁਹਾਡਾ ਰੁਝਾਨ ਕਿਵੇਂ ਹੋਇਆ ਕਿ ਤੁਸੀਂ ਸਟੋਰੀਆਂ ਸ਼ੁਰੂ ਕੀਤੀਆਂ? ਮੇਰਾ ਰੁਝਾਨ ਨਹੀਂ ਸੀ ਜੀ ਇਹ 2022 ਦੇ ਵਿੱਚ। ਮੈਂ ਸਿਰਫ ਵੇਖਣਾ ਹੁੰਦਾ ਸਾਂ ਪੰਜਾਬੀ ਚੈਨਲ ਨੂੰ, ਤੇ ਨਾਸਰ ਭਾਜੀ ਨਾਲ ਤਲਕ ਸੀ, ਇਸੇ ਤਰ੍ਹਾਂ ਹੀ ਫੋਨ ਤੇ ਗੱਲਬਾਤ ਹੁੰਦੇ ਰਹਿਣਾ। ਤੇ 2022 ਦੇ ਵਿੱਚ ਫਿਰ ਇੰਡੀਆ ਤੋਂ ਇੱਕ ਜਿਹੜੇ ਨੇ ਟਰੈਵਲਰ ਆਏ ਸਨ ਇੰਟਰਨੈਸ਼ਨਲ, ਤੇ ਮੈਂ ਵੀ ਉਹਨਾਂ ਨੂੰ ਫਾਲੋ ਕਰਨਾ, ਉਹਨਾਂ ਦੇ ਵਲੌਗ ਵਗੈਰਾ ਵੇਖਣਾ। ਅੱਛਾ।
ਤੇ ਉਹ ਫਿਰ ਨਾਸਰ ਭਾਈ ਜੀ ਨੇ ਰਾਬਤਾ ਕੀਤਾ, ਉਹਨਾਂ ਦੇ ਉਹਨਾਂ ਨੂੰ ਅਸੀਂ ਲੈ ਕੇ ਆ ਰਹੇ, ਮੈਂ ਚਲੋ ਜੀ ਫਿਰ ਇਨਸ਼ਾਅੱਲਾ ਮੁਲਾਕਾਤ ਵੀ ਹੋਏਗੀ ਸਾਰੀ। ਉਹਨਾਂ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦਾ ਵਿਜ਼ਿਟ ਉਹਨਾਂ ਨੂੰ ਕਰਾਇਆ ਤੇ ਉਹ ਮੈਂ ਵੇਖਿਆ ਚਾਕਿਆ ਸਾਰਾ, ਤੇ ਉਸ ਵਕਤ ਹੀ ਜਿਹੜਾ ਨਾ ਬਸ ਉੱਥੇ ਹੀ ਸ਼ੌਕ ਪੈਦਾ ਕਿ ਚਲੋ ਯਾਰ ਐਡਾ ਔਖਾ ਕੰਮ ਤੇ ਕੋਈ ਵੀ ਨਹੀਂ, ਅਸੀਂ ਜੋ ਸਾਰੀ ਦਿਹਾੜੀ ਸਕਰੋਲਿੰਗ ਕਰਦੇ ਰਹਿੰਦੇ ਆ ਤੇ ਅਸੀਂ ਵੀ ਮੋਬਾਈਲ ਇਸਤੇਮਾਲ ਕਰੀਏ। ਤੇ ਫਿਰ ਉਹ ਜਦੋਂ ਮੋਬਾਈਲ ਇਸਤੇਮਾਲ ਕਰਨਾ, ਫਿਰ ਜਿਹੜਾ ਕੰਟੈਂਟ ਸੀ ਸਾਡਾ ਪੰਜਾਬੀ, ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬੀ ਆ ਜਾਂਦੀ, ਤੇ ਜਦੋਂ ਅਸੀਂ ਹਿਸਟਰੀ ਦੀ ਗੱਲ ਕਰੀਏ ਤੇ ਪੰਜਾਬ ਦੀ ਹਿਸਟਰੀ ਅੱਗੋਂ ਫਿਰ ਉਹ ਆਈ, ਸਿੱਖੀ ਆ ਜਾਂਦੀ, ਸਾਰੇ ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆ ਜਾਂਦਾ, ਕਿਉਂ ਤੁਸੀਂ ਆਟੋਮੈਟਿਕਲੀ ਜਿਹੜਾ ਨਾ ਕਨਵਰਟ ਹੋ ਜਾਂਦੇ ਹੋ, ਤੁਹਾਨੂੰ ਲੱਭਦਾ ਹੀ ਅੱਗੋਂ ਸਿੱਖੀਜ਼ਮ ਹੈ। ਮੁਸਲਮਾਨਾਂ ਦੇ ਵੀ ਅਸੀਂ ਕਰਨੇ ਆ, ਮਸਜਿਦਾਂ ਦੇ ਵੀ, ਹੋਰ ਵੀ ਕੋਈ ਤਾਰੀਖੀ ਜਗ੍ਹਾ, ਲੇਕਿਨ ਅਕਸਰੀਅਤ ਕਿਉਂਕਿ ਜਿਸ ਜੂ ਦੇ ਵਿੱਚ ਮੈਂ ਬੈਠਾ ਗੁਜਰਾਂਵਾਲਾ, ਉੱਥੇ ਅਗਰ ਤੁਸੀਂ ਤਾਰੀਖ ਲੱਭੋਗੇ ਤਾਂ ਵੀ ਤੁਹਾਨੂੰ ਉਹਦੇ ਵਿੱਚ ਸਿੱਖ ਨਜ਼ਰ ਆਣਗੇ। ਆਪਣਾ ਜਿਹੜਾ ਤੁਹਾਡੀ ਬੋਲੀ ਹੋ ਵੈਸੇ ਉਂਝ ਪੰਜਾਬੀ ਹੈ, ਤੇ ਉਹ ਤਾਂ ਉਧਰ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ। ਬਾਕੀ ਜਿਹੜਾ ਵੀ ਕੋਈ ਕੰਟੈਂਟ ਆਵੇ, ਜਿਹੜਾ ਵੀ ਕੋਈ ਮੌਕੇ ਦੀ ਮੁਨਾਸਬਤ ਨਾਲ ਚੱਲਦੀ ਹੋਵੇ ਗੁਫ਼ਤਗੂ, ਜਾਂ ਕੋਈ ਇਲਾਕੇ ਦੇ ਵਿੱਚ ਜਾਈਏ ਤਾਂ ਉੱਥੋਂ ਬਲੌਗ ਬਣਾਈ ਦਾ ਕਰੀਦਾ। ਅੱਛਾ, ਤੁਹਾਨੂੰ ਪਾਰਟੀ ਦਾ ਸਟੋਰੀ ਕਰਨ ਵਾਸਤੇ ਬਜ਼ੁਰਗ ਨੂੰ ਲੱਭਣਾ, ਇੱਕ ਉਹਨੂੰ ਉਹਦਾ ਫਿਰ ਉਹਨੂੰ ਮਾਈਂਡ ਬਣਾਉਣਾ, ਉਹਦਾ ਥੋੜਾ ਉਹਨੂੰ ਮੁਤਮਿਨ ਕਰਨਾ, ਕੋਈ ਮੁਸ਼ਕਲ ਆਈ ਹੋਈ ਐਸੇ ਵੀਡੀਓ ਦੇ ਜਿੱਥੇ ਤੁਹਾਨੂੰ ਕੋਈ ਡਿਸਾਈਡ ਹੋ ਗਿਆ? ਨਹੀਂ, ਮੈਨੂੰ ਇਸ ਤਰ੍ਹਾਂ ਦੀ ਨਹੀਂ ਆਈ। ਇੱਕ ਦਫਾ ਹੋਇਆ ਸੀ ਕਿ ਇੱਕ ਬੰਦੇ ਦਾ ਮੈਂ ਇੰਟਰਵਿਊ ਕਰਨ ਗਿਆ ਸਾਂ, ਤੇ ਉਹਦਾ ਪਹਿਲਾਂ ਵੀ ਇਸੇ ਤਰੀਕੇ ਕਿਸੇ ਨੇ ਕੋਈ ਇੰਟਰਵਿਊ ਕੀਤੇ ਸਨ, ਤੇ ਮੈਂ ਉਹ ਛੱਡ ਦਿੱਤਾ ਸੀ, ਇੰਟਰਵਿਊ ਸੀ ਕੀਤਾ, ਤੇ ਉਹ ਕਹਿੰਦਾ ਸੀ ਕਿ ਮੈਨੂੰ ਪੈਸੇ ਦਿਓ। ਆਂਦਾ ਜੀ ਤੁਸੀਂ, ਕਿਉਂਕਿ ਪੈਸੇ, ਜਿਹੜਾ ਇੱਕ ਬੰਦਾ ਸਾਡਾ ਇੰਟਰਵਿਊ ਕਰਕੇ ਗਿਆ ਤੇ ਉਹਨੇ ਇੰਨੇ ਸਾਰੇ ਪੈਸੇ ਕਮਾਏ ਨੇ, ਅੱਛਾ, ਲਿਹਾਜ਼ਾ ਤੁਸੀਂ ਪੈਸੇ ਦਿਓ। ਮੈਂ ਕਿ ਯਾਰ ਮੇਰੇ ਕੋਲ ਤੇ ਫਿਰ ਮੈਂ ਗੱਲਾਂ ਸੁਣਾਣੀਆਂ, ਹਾਂ ਫਿਰ ਮੈਂ ਗੱਲਾਂ ਸੁਣਾਣੀਆਂ, ਮੈਂ ਵੀ ਮੇਰੇ ਕੋਲ ਤੇ ਪੈਸੇ ਦੇਣ ਜੋਗੇ ਨਹੀਂ ਤੈਨੂੰ, ਠੀਕ ਹੈ, ਤੇ ਨਾ ਹੀ ਮੈਂ ਪੈਸੇ ਦੇ ਕੇ ਤੇ ਇਹ ਗੱਲਾਂ ਜਿਹੜੀਆਂ ਨੇ ਮੈਂ ਤੇਰੇ ਕੋਲ ਸੁਣਨਾ ਚਾਹਨਾ, ਤੇ ਉਹ ਮੈਂ ਛੱਡ ਦਿੱਤਾ ਸੀ ਇੰਟਰਵਿਊ। ਵੈਸੇ ਇੰਟਰਵਿਊ ਜਿਹੜੇ ਨੇ ਬਜ਼ੁਰਗਾਂ ਦੇ ਕਰੀਦੇ ਨੇ ਬੜੇ ਬੜੇ ਅੱਛੇ, ਬੜਾ ਮਜ਼ਾ ਆਉਂਦਾ। ਇਹ ਮੇਰਾ ਆਪਣਾ ਇੰਟਰਸਟ ਸੀ ਬਜ਼ੁਰਗਾਂ ਕੋਲੋਂ ਗੱਲਾਂ ਸੁਣਨ ਦਾ, ਬਲਕਿ ਮੈਂ ਵਲੌਗਿੰਗ ਲੇਟ ਸ਼ੁਰੂ ਕੀਤੀ ਹੈ, ਤੇ ਬਜ਼ੁਰਗਾਂ ਦੀਆਂ ਗੱਲਾਂ ਦੇ ਢੇਰ ਬੜਿਆਂ ਕੋਲੋਂ ਸੁਣੀਆਂ ਨੇ, ਬੜਿਆਂ ਦੀਆਂ ਗੱਲਾਂ ਨੇ। ਉਹ ਮੈਂ ਸੋਚਣਾ ਕਿ ਕਈ ਦਫਾ ਉਹਨੂੰ ਜ਼ਿਹਨ ਚ ਆਈ ਜਾਂਦੀਆਂ ਨੇ ਕਿ ਉਹ ਇਸੇ ਤਰ੍ਹਾਂ ਹੀ ਇੱਕ ਇੱਕ ਕਰਕੇ ਨਾ ਵੀਡੀਓ ਜਿਹੜੇ ਬਜ਼ੁਰਗਾਂ ਦੀ ਗੱਲ ਉਹ ਇਸੇ ਤਰ੍ਹਾਂ ਹੀ ਸੁਣਾਈ ਜਾਈਏ। ਤੇ ਇਸੇ ਤਰ੍ਹਾਂ ਮੈਨੂੰ ਹੁਣ ਆਪਣੇ ਅੱਬਾਈਆਂ ਨੇ, ਮੇਰੇ ਅੱਬਾ ਜੀ 2021 ਚ ਫੌਤ ਹੋਏ ਨੇ, ਉਹਨਾਂ ਸਾਰੀ ਸਟੋਰੀ ਮੈਨੂੰ ਸੁਣਾਉਂਦੇ ਹਨ ਕਿ ਅਸੀਂ ਕਿਵੇਂ ਟੁਰੇ ਅੰਬਾਲੇ ਤੋਂ, ਕਿਵੇਂ ਟ੍ਰੇਨ ਤੇ ਬੈਠੇ, ਕਿੱਥੇ ਕੈਂਪ ਲੱਗਾ, ਕਿੱਥੋਂ ਕਿੱਥੇ ਗਏ, ਕਿਵੇਂ ਲਾਸ਼ਾਂ ਪਈਆਂ ਹਨ, ਕਿਵੇਂ ਜਨਾਬ ਸਟੇਸ਼ਨਾਂ ਦੇ ਉੱਤੇ ਖੂਨੋ ਖੂਨ ਸੀ, ਆਦੀਆਂ ਲੱਥੇ, ਆਦੀਆਂ ਤੋਂ ਪੈਦਲ ਉੱਥੇ ਗਏ, ਨਾਲ ਕਿਰਤੋ, ਨਾਲ ਪੰਡੋਰੀ ਪਿੰਡ, ਸਾਰੇ ਜਿੰਨੇ ਵੀ ਸਨ ਉਧਰ ਵੀ ਜਾਣੇ, ਉਹ ਕਿਵੇਂ ਉਹ ਸਾਰੀ ਉਹਨੇ ਸੁਣਾਈ ਹੈ। ਗੋਂਦਲਾਂ ਲੈ ਆਏ, ਇੱਥੇ ਮੰਦਿਰ ਸੀ, ਇੱਥੇ ਗੁਰਦੁਆਰਾ ਸੀ, ਤੇ ਲੇਕਿਨ ਉਹਨਾਂ ਦੀ ਅਸੀਂ ਰਿਕਾਰਡ ਨਹੀਂ ਕਰ ਸਕੇ। ਹੋਰ ਵੀ ਸਾਡੇ ਬਜ਼ੁਰਗ ਸਨ, 104 ਸਾਲ ਉਹਨਾਂ ਦੀ ਉਮਰ ਸੀ, ਫੌਤ ਹੋਏ ਨੇ, ਸਾਰੇ ਉਹ ਸ਼ਬਾਦ ਤੋਂ ਸਨ, ਉਹ ਵੀ ਸੁਣਾਉਂਦੇ ਹੁੰਦੇ ਸਨ। ਤੇ ਉਹ ਐ ਵੀ ਕਿ ਚਲੋ ਹੁਣ ਦੁਬਾਰਾ ਕਰਾਂਗੇ ਸ਼ੁਰੂ, ਲੇਕਿਨ ਇੰਜ ਦਾ ਕੋਈ ਅਨਹੋਣੀ ਨਹੀਂ ਹੋਈ ਕਦੀ ਬਜ਼ੁਰਗਾਂ ਨਾਲ ਇੰਟਰਵਿਊ ਕਰਦੇ ਆ। ਬੜੇ ਅੱਛੇ ਬੰਦੇ ਹੁੰਦੇ ਨੇ, ਬਲਕਿ ਉਹ ਵੀ ਲੱਭਦੇ ਨੇ ਕਿ ਚਲੋ ਸਾਡੇ ਕੋਲ ਆਇਆ, ਸਾਡੇ ਕੋਲ ਗੱਲ, ਬਜ਼ੁਰਗਾਂ ਕੋਲ ਬਹਿੰਦਾ ਕੌਣ, ਟਾਈਮ ਬਜ਼ੁਰਗਾਂ ਕੋਲ ਜਦੋਂ ਜਾ ਕੇ ਅਸੀਂ ਗੱਲ ਕਰਨੇ, ਉਹਨਾਂ ਦੀ ਸਕੀ ਔਲਾਦ ਕੋਲ ਬੈਠੀ ਹੁੰਦੀ ਏ, ਤੇ ਬਾਅਦ ਉਹਨਾਂ ਨੂੰ ਪੁੱਛਦੇ ਕਿ ਯਾਰ ਇਹ ਗੱਲਾਂ ਤੁਸੀਂ ਕਦੀ ਪਹਿਲਾਂ ਉਹਨਾਂ ਨੂੰ ਸੁਣੀਆਂ ਹੁੰਦੀਆਂ, ਸਾਡੇ ਨਾਲ ਤੇ ਅੱਜ ਤੱਕ ਗੱਲਾਂ ਨਾ ਕੀਤੀਆਂ ਨਹੀਂ, ਸੁਣੋ ਤੁਸੀਂ ਤੇ ਕਰਨਾ। ਹਾਂ, ਉਹ ਅੱਜ ਤੱਕ ਉਹਨਾਂ ਨੇ ਔਲਾਦ ਨਾਲ ਵੀ ਨਹੀਂ ਉਹ ਗੱਲਾਂ, ਨਾ ਔਲਾਦ ਨੇ ਪੁੱਛੀਆਂ ਤੇ ਨਾ ਉਹਨਾਂ ਨੇ ਕੀਤੀਆਂ, ਤੇ ਬਲਕਿ ਅਸੀਂ ਉਹਦਾ ਇੱਕ ਸਬਬ ਬਣ ਜਾਂਦੇ ਹਾਂ ਕਿ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਔਲਾਦ ਤੱਕ ਪਹੁੰਚ ਜਾਂਦੀਆਂ ਨੇ। ਅੱਛਾ ਵਿਕਾਸ ਭਾਈ, ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਵੀਡੀਓ ਦੇ ਹੱਦ ਤੱਕ ਜਾਂ ਤੁਹਾਨੂੰ ਸਿੱਖਾਂ ਨਾਲ ਨਫ਼ਰਤ ਹੈ, ਕਿਵੇਂ ਤੁਸੀਂ ਕਿਹੜੀ ਨਿਗਾਹ ਨਾਲ ਮੰਨਦੇ ਹੋ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ? ਨਹੀਂ, ਨਫ਼ਰਤ ਵਾਲੀ ਗੱਲ ਨਹੀਂ ਕੋਈ, ਜਾਂ ਮੁਹੱਬਤ। ਵੇਖੋ ਸਰ, ਨਫ਼ਰਤ ਵਾਲੀ ਤੇ ਗੱਲ ਹੀ ਕੋਈ ਨਹੀਂ। ਮੈਂ ਜਿਵੇਂ ਅੱਗੇ ਗੱਲ ਕੀਤੀ ਕਿ ਸਾਡਾ ਮਜ਼ਹਬ ਜਿਹੜਾ ਨਾ ਉਹ ਸਾਨੂੰ ਇਹੀ ਸਿਖਾਉਂਦਾ ਹੈ ਕਿ ਪਿਆਰ ਵੰਡੋ, ਠੀਕ ਹੈ, ਤੁਸੀਂ ਕਿਸੇ ਦੇ ਸੱਚ ਝੂਠ ਕਿਸੇ ਨੂੰ ਬੁਰਾ ਨਾ ਕਹੋ, ਠੀਕ ਹੈ। ਵੇਖੋ ਮੇਰਾ ਆਪਣਾ ਕਿਰਦਾਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਅਗਰ ਮੈਂ ਚਾਹਨਾ ਨਾ ਕਿ ਸਾਰੇ ਮੁਸਲਮਾਨ ਹੋ ਜਾਣ, ਠੀਕ ਹੈ, ਜਾਨੀ ਨਫ਼ਰਤ ਕਰਨ ਦਾ ਮਕਸਦ ਇਹ ਹੀ ਹੈ ਨਾ ਕਿ ਮੈਂ ਨਫ਼ਰਤ ਕਿਸੇ ਤਾਂ ਕਰਾਂਗਾ ਜੀ ਇਹ ਸਿੱਖ ਕਿਉਂ ਹੈ, ਇਹ ਹਿੰਦੂ ਕਿਉਂ ਹੈ, ਯਾਨੀ ਸਾਰੇ ਮੁਸਲਮਾਨ ਹਾਂ ਫਲਾਣਾ ਕਾਫਰ। ਮੇਰਾ ਆਪਣਾ ਕਿਰਦਾਰ ਇੰਜ ਦਾ ਹੋਣਾ ਚਾਹੀਦਾ ਹੈ ਕਿ ਲੋਕੀ ਮੈਨੂੰ ਫਾਲੋ ਕਰਨ, ਕਿਰਦਾਰ ਮੇਰਾ ਆਪਣਾ ਹੋਵੇ ਕੋਈ ਨਾ, ਤੇ ਦੂਜਿਆਂ ਨੂੰ ਮੈਂ ਕਿਸ ਟਰੈਕ ਤੇ ਲਿਆਉਣ ਦੀ ਕੋਸ਼ਿਸ਼ ਕਰਨਾ ਪਿਆ। ਪਹਿਲਾਂ ਮੈਨੂੰ ਆਪਣਾ ਕਿਰਦਾਰ ਬਣਾਉਣਾ ਚਾਹੀਦਾ। ਜਿੰਨੇ ਵੀ ਤਬਲੀਗ ਕੀਤੀ ਹੈ, ਅਗਰ ਅਸੀਂ ਆਪਣੇ ਪੈਗੰਬਰਾਂ ਦੀ ਵੇਖੀਏ ਤੇ ਪਹਿਲਾਂ ਉਹਨਾਂ ਨੇ ਆਪਣਾ ਕਿਰਦਾਰ ਪੇਸ਼ ਕੀਤਾ, ਤੇ ਫਿਰ ਲੋਕ ਰਾਗਬ ਹੋਏ ਨੇ। ਤੇ ਕਿਰਦਾਰ ਸਾਡਾ ਹੋਵੇ ਕੋਈ ਨਾ, ਤੇ ਅਸੀਂ ਐਵੇਂ ਦੁਸ਼ਮਣੀਆਂ ਪਾਲਦੇ ਫਿਰੀਏ, ਕਿਸੇ ਨੂੰ ਮੰਦਾ ਬੋਲੀਏ, ਕਿਸੇ ਨੂੰ ਭੈੜਾ ਬੋਲੀਏ। ਪਹਿਲਾਂ ਸਾਨੂੰ ਆਪਣਾ ਕਿਰਦਾਰ ਬਣਾਉਣਾ ਚਾਹੀਦਾ, ਫਿਰ ਸਾਨੂੰ ਗੱਲ ਕਰਨੀ ਚਾਹੀਦੀ ਕਿਸੇ ਹੋਰ। ਅੱਛਾ ਵਿਕਾਸ ਭਾਈ, ਜਦੋਂ ਉਧਰੋਂ ਅੰਦਰ, ਕਿਉਂ ਕਈ ਫੈਮਿਲੀ ਜਿਹੜੀਆਂ ਮੈਂ ਵੇਖੀਆਂ ਵੀਡੀਓ ਤੁਹਾਡੀਆਂ, ਉੱਥੇ ਮੇਰੀ ਜਿਹੜੀ ਨਿਗਾਹ ਅੱਗੇ ਨਹੀਂ ਗੁਜ਼ਰੀਆਂ, ਹੋ ਸਕਦਾ ਉਹ ਤੋਂ ਜ਼ਿਆਦਾ ਫੈਮਲੀਆਂ ਆਈਆਂ ਹੁਣ, ਤੁਸੀਂ ਜਿਹੜੀਆਂ ਉੱਥੇ ਘਮਾਈਆਂ ਫਰਾਈਆਂ, ਜਿਹਦੇ ਵਿੱਚ ਹਿੰਦੂ ਵੀ ਅੰਦਰ ਹੈ, ਸਿੱਖ ਵੀ ਅੰਦਰ ਹੈ, ਤੇ ਉਹਨਾਂ ਨਾਲ ਜਦੋਂ ਤੁਸੀਂ ਬਹਿ ਕੇ, ਜ਼ਾਹਰੀ ਬਾਤ ਹੈ ਜੀ, ਪੰਜਾਬੀ ਇੱਕ ਜਿਹੜਾ ਉਹ ਭਾਵੇਂ ਕਿੱਥੋਂ ਵੀ ਕੋਈ ਬੰਦਾ ਆਵੇ, ਉਹਨੂੰ ਖਾਣ ਪੀਣ ਜਿੰਨੇ ਜਗ੍ਹਾ ਸੇਵਾ ਕਰਦਾ ਸੀ ਉਹਨਾਂ, ਤੇ ਉਹਨਾਂ ਨਾਲ ਤੁਸੀਂ ਬਹਿ ਕੇ ਇਕੱਠੇ ਖਾਂਦੇ ਰਹੇ, ਜਾਂ ਕੋਈ ਪਾਣੀ ਨਾਲ ਹੀ ਇੱਕ ਹੋਟਲਾਂ 'ਚ ਕਿਤੇ ਖਾਧੇ ਹੋਗੇ ਨਾ ਬਹਿ ਕੇ? ਉਸ ਵੀਡੀਓ ਬਣੀਆਂ ਨੇ, ਇਕੱਠੇ ਖਾਂਦੇ ਪੀਂਦੇ ਰਹੇ, ਬਲਕਿ ਉਹਨਾਂ ਦਾ
ਉਹਨਾਂ ਦੀ ਵਜ੍ਹਾ ਤੋਂ ਅਸਾਂ ਖੁਦ ਵੀ ਇhtiyat ਕੀ, ਜਿਵੇਂ ਹੁਣ ਜ਼ਿਆਦਾਤਰ ਜਿਹੜੇ ਨੇ ਉਹ ਮਾਸ ਯਾਨੀ ਨਹੀਂ ਤੁਸੀਂ ਖਾਂਦੇ। ਗੋਸ਼ਤ ਨਹੀਂ ਮਤਲਬ ਉਹਨਾਂ ਧਿਆਨ ਰੱਖਿਆ ਵੀ ਇਹਨਾਂ ਹਾਂ, ਧਰਮ ਉਹਨਾਂ ਦਾ ਕੀ ਹੈ, ਧਿਆਨ ਰੱਖਿਆ। ਇਹਿਤਰਾਮ ਕੀਤਾ। ਹਾਂ, ਮੈਂ ਆਪਣੀ ਵੀਡੀਓ ਦੇ ਵਿੱਚ ਵੇਖਿਆ ਕਿ ਨਵਦੀਪ ਤੇ ਮੈਂ ਤਨਕੀਦ ਵੀ ਕੀਤੀ, ਨਵਦੀਪ ਤੇ ਵੀ ਤੇ ਇਹਦੇ ਤੇ ਵੀ, ਆਪਣਾ ਰਿਪਨ ਤੇ ਵੀ, ਤੇ ਮੈਂ ਉਹਦੇ ਵਿੱਚ ਵੀ ਇਹੀ ਗੱਲ ਕੀਤੀ ਸੀ ਕਿ ਵੇਖੋ ਅਸੀਂ ਤੇ ਉਹਨਾਂ ਦਾ ਇੰਨਾ ਖਿਆਲ ਰੱਖਿਆ ਸੀ ਕਿ ਹਾਲਾਂਕਿ ਨਵਦੀਪ ਨੇ ਨਹੀਂ ਸੀ ਕਿਹਾ, ਮਤਲਬ ਹੁਣ ਮੈਂ ਨਾ ਮਿਸਾਲ ਦੇ ਤੌਰ ਤੇ ਮੈਂ ਇਹ ਸੂਰ ਅਸੀਂ ਨਹੀਂ ਖਾਂਦੇ, ਹਰਾਮ ਹੈ, ਠੀਕ ਹੈ। ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਜਿਸ ਬਰਤਨ ਦੇ ਵਿੱਚ ਵੀ ਕਿਸੇ ਨੇ ਬਣਾਇਆ ਨਾ, ਅਸੀਂ ਉਸ ਬਰਤਨ 'ਚ ਵੀ ਨਹੀਂ ਖਾਵਾਂਗੇ। ਇੰਜੀ ਗੱਲ ਹੈ ਨਾ, ਇੰਨੀ ਸਾਨੂੰ ਉਹਦੇ ਨਾਲ ਸ਼ਿੱਦਤ ਨਾਲ ਨਫ਼ਰਤ ਹੋਏਗੀ। ਇਸੇ ਤਰ੍ਹਾਂ ਜਿਹੜਾ ਬੰਦਾ ਮੀਟ ਨਹੀਂ ਖਾਂਦਾ ਤੇ ਉਹਦਾ ਵੀ ਦਿਲ ਕਰਦਾ ਹੋਣਾ ਕਿ ਯਾਰ ਜਿਸ ਬਰਤਨ ਦੇ ਵਿੱਚ ਮੀਟ ਬਣਿਆ, ਮੈਨੂੰ ਇਸ ਬਰਤਨ ਦੇ ਵਿੱਚ ਕੋਈ ਸਬਜ਼ੀ ਵੀ ਨਾ ਬਣਾ ਕੇ ਦੇਵੇ। ਯਾਨੀ ਇੱਕੋ ਚਮਚਾ ਅਗਰ ਮੀਟ 'ਚ ਵੀ ਪੈਂਦਾ ਪਿਆ, ਦਾਲ 'ਚ ਵੀ ਪੈਂਦਾ ਪਿਆ, ਠੀਕ ਹੈ। ਤੇ ਇਸ ਚੀਜ਼ ਦਾ ਵੀ ਉੱਥੇ ਬਰਤਨ ਧਵਾ ਕੇ ਸਾਫ਼ ਕਰਾ ਕੇ, ਕਿਉਂਕਿ ਦੁਕਾਨ ਸਾਡੇ ਤੇ ਇੱਥੇ ਖਾਸ ਤੌਰ ਤੇ ਗੁਜਰਾਂ ਦੇ ਚੱਲਦੇ, ਇਸ ਚੀਜ਼ ਦਾ ਵੀ ਧਿਆਨ ਰੱਖਿਆ, ਇਸ ਚੀਜ਼ ਦਾ ਵੀ ਉੱਥੇ ਧਿਆਨ ਰੱਖਿਆ। ਹੋ ਸਕਦਾ ਬਲਕਿ ਲੋਕਾਂ ਨੇ ਮੈਨੂੰ ਕਮੈਂਟਸ ਕਰਕੇ ਦੱਸਿਆ ਕਿ ਯਾਰ ਤੁਸੀਂ ਤੇ ਚਲੋ ਇਹਨਾਂ ਨੂੰ ਬਰਤਨ ਧੋ ਕੇ ਉਹਦਾ ਨਵਦੀਪ ਵਾਸਤੇ ਇਹ ਕੰਮ ਕੀਤਾ, ਜਦੋਂ ਇਹ ਬਾਹਰ ਜਾਂਦੇ ਨੇ ਦੂਸਰੇ ਕੰਟਰੀਜ਼ ਦੇ ਵਿੱਚ, ਕਿਆ ਉੱਥੇ ਵੀ ਇਸ ਤਰ੍ਹਾਂ ਦੀ ਪ੍ਰੋਟੋਕੋਲ ਮਿਲਦਾ? ਮੈਂ ਵੀ ਇਹ ਤੁਸੀਂ ਹੁਣ ਉਹਨਾਂ ਕੋਲ ਸਵਾਲ ਕਰੋ। ਹਾਂ, ਕਿਉਂਕਿ ਇਹ ਤਾਂ ਸਾਡੇ ਪੰਜਾਬੀਆਂ ਦਾ ਸੇਵਾ ਨਾ, ਜਿਵੇਂ ਹੁਣ ਅਸੀਂ ਆਨੇ ਕਿ ਸਾਡੇ ਇੱਧਰ ਬੜਾ ਅੱਲਾ ਦਾ ਸ਼ੁਕਰ ਹੈ ਕਿ ਦਾਰੂ ਨਹੀਂ ਆਮ ਹੈ, ਨਾ ਹੀ ਕੋਈ ਦੁਨੀਆ ਇੱਥੇ ਇਸ ਤਰ੍ਹਾਂ, ਜਿਸ ਤਰ੍ਹਾਂ ਅਗਰ ਅਸੀਂ ਗੱਲ ਕਰੀਏ ਚੜ੍ਹਦੇ ਪੰਜਾਬ ਦੀ ਜਾਂ ਯੂਰਪ ਵਗੈਰਾ ਦੇ, ਉਹ ਅਕਸਰ ਮੇਰੇ ਦੋਸਤ ਨੇ ਬਾਜਵਾ ਸਾਹਿਬ ਤੇ ਉਹ ਗੱਲ ਸੁਣਾਉਂਦੇ ਨੇ, ਆਂਦੇ ਨੇ ਲੋਕੀ ਨਾ ਇੱਥੇ ਬਹਿੰਦੇ ਨੇ ਨਾ ਜਦੋਂ ਕੈਨੇਡਾ ਜਾਣ ਵਾਸਤੇ, ਤੇ ਉਹ ਜਹਾਜ਼ ਉੱਥੇ 에ਅਰਪੋਰਟ ਤੇ ਟੁਰ ਜਾਣਾ ਤੇ ਉੱਥੇ ਫ੍ਰੀ ਦਿੰਦੇ ਨੇ ਟੇਸਟ ਕਰਨ ਵਾਸਤੇ ਥੋੜੀ ਸ਼ਾਨ ਦਾ, ਉਹ ਸਾਰੀਆਂ ਪੀਣਗੇ ਉੱਥੇ। ਆਂਦਾ ਫਿਰ ਅਮਰੀਕਾ ਲੱਥ ਕਹਿੰਦਾ ਯਾਰ ਕੋਈ ਹਲਾਲ ਲਾਲਾ ਦੱਸੀ ਸਾਨੂੰ ਕੋਈ ਹੋਟਲ। ਆਂਦਾ ਬੰਦਾ ਪੁੱਛੇ ਜਿਹੜਾ ਜਹਾਜ਼ 'ਚ ਪੀ ਕੇ ਆਂਦੇ ਉਹ ਹਲਾਲ ਸੀ, ਉੱਥੇ ਸ਼ਰਾਬ ਪੀ ਕੇ ਤੇ ਉੱਥੇ ਜਾ ਕੇ ਲੱਭਦੇ ਕੋਈ ਹਲਾਲ ਹੋਟਲ, ਉਹ ਵੀ ਹਰਾਮ ਸੀ, ਰਿਹਾ ਵੀ ਹਰਾਮ। ਅੱਛਾ ਵਿਕਾਸ ਭਾਈ, ਆਖਰ ਤਾਂ ਮੈਂ 1-2 ਮਿੰਟ ਤੁਹਾਡੇ ਲੈਣੇ ਨੇ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਹਿਸਟੋਰੀਕਲ ਪਲੇਸ ਕਰਦੇ ਹੋ, ਅਕਸਰ ਉਹ ਵੇਖੋ ਹਿਸਟੋਰੀਕਲ ਪਲੇਸਾਂ ਵਿੱਚ ਕੀ ਰਹਿ ਗਿਆ, ਜਿਹੜੇ ਅਗਰ ਕੋਈ ਪੁਰਾਣੇ ਘਰ ਨੇ 47 ਤੋਂ ਪਹਿਲਾਂ ਦੇ, ਉਹ ਵੀ ਸਿੱਖਾਂ ਦੇ ਨੇ। ਮੰਦਿਰ ਕੋ ਗੁਰਦੁਆਰਾ ਅਗਰ ਖਲੋਤਾ ਹੈ ਜਿਹੜਾ ਚਾਲੂ ਨਹੀਂਗਾ, ਇਨਐਕਟਿਵ ਹੈ, ਤੇ ਉਹ ਵੀ ਤੁਸੀਂ ਕਵਰੇਜ ਕਰਦੇ ਜੇ। ਹੋਰ ਜਿਹੜੀ ਪਾਰਟੀ ਸਟੋਰੀਆਂ ਵੀ ਕੀਤੀਆਂ, ਇਹਦੀ ਵਜ੍ਹਾ ਤੋਂ ਤੁਹਾਨੂੰ ਕੋਈ ਪਿੰਡ ਦੇ ਯਾਰ ਦੋਸਤ ਜਾਂ ਮੁਸਲਮਾਨ ਤਨਕੀਦ ਨਹੀਂ ਕਰਦੇ ਕਿ ਤੁਸੀਂ ਸਿੱਖਾਂ ਨੂੰ ਬੜੇ ਕਰਦੇ? ਇਹ ਤਨਕੀਦ ਨਹੀਂ ਕਰਦੇ, ਬਲਕਿ ਪ੍ਰਮੋਟ ਕਰਦੇ। ਮੁਸਲਮਾਨ ਜਿਹੜੇ ਨੇ ਨਾ, ਇੱਕ ਗੱਲ ਮੈਂ ਤੁਹਾਨੂੰ ਦੱਸਾਂ ਤਨਵੀਰ ਭਾਈ, ਮੈਂ ਆਪਣੇ ਇਲਾਕੇ ਦੀ ਗੱਲ ਕਰਾਂਗਾ ਜਾਂ ਜਿੱਥੇ ਜਿੱਥੇ ਮੈਂ ਗਿਆ ਹਾਂ ਉੱਥੋਂ ਦੀ ਗੱਲ ਕਰਾਂਗਾ। ਇਹ ਮੁਸਲਮਾਨ ਸਿੱਖਾਂ ਨੂੰ ਜਿੱਥੇ ਵੀ ਤੁਸੀਂ ਗੱਲ ਕਰਕੇ ਵੇਖ ਲਓ, ਉਹ ਸਿੱਖਾਂ ਤੋਂ ਨਫ਼ਰਤ ਨਹੀਂ ਕਰਦੇ। ਇਹ ਵੱਲਾ ਆਲਮ ਇਹਦੇ ਚ ਕੀ ਹਕਮਤ ਹੈ ਕਿ ਸਿੱਖ ਨੂੰ ਜਿੱਥੇ ਵੀ ਵੇਖਣਗੇ ਨਾ ਮੁਸਲਮਾਨ ਪਿਆਰ ਹੀ ਕਰੇਗਾ। ਸਿੱਖ ਦੀ ਨਿਸਬਤ ਹਿੰਦੂ ਤੋਂ ਥੋੜਾ ਜਿਹਾ ਹਿਚਕਚਾਣਗੇ। ਮੈਂ ਜਿਹੜੀ ਉਹਦੀ ਬੁਨਿਆਦੀ ਵਜ੍ਹਾ ਇਹ ਸਮਝਾਵਾਂ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੇ ਸਨ ਨਾ ਹਿੰਦੂ ਇਹ ਜ਼ਿਆਦਾਤਰ ਖੱਤਰੀ ਸਨ, ਕਰਜ਼ਾ ਦਿੰਦੇ ਹਨ ਲੋਕਾਂ ਨੂੰ, ਸੂਦ ਤੇ ਪੈਸੇ ਇਹਨਾਂ ਕੋਲੋਂ ਵਾਪਸ ਲੈਣੇ, ਪੂਰੇ ਪਿੰਡ ਉਹਨਾਂ ਕਰਜ਼ਾ ਹੀ ਕੀਤੇ ਹਨ। ਤੇ ਜਿਸ ਬੰਦੇ ਤੇ ਪੈਸੇ ਦੇਣੇ ਹੋਣ ਤੇ ਬੰਦਾ ਤੇ ਦੁਆਵਾਂ ਮੰਗਦਾ ਰੱਬ ਕਰੇ ਮਰ ਜੇ, ਉਹ ਭੈੜਾ ਹੀ ਲੱਗਦਾ ਨਾ। ਤੇ ਇਹ ਇੱਕ ਮਾਈਂਡਸੈਟ ਲੋਕਾਂ ਦਾ ਬਣਿਆ, ਉਹ ਹਿੰਦੂਆਂ ਦੇ ਸਾਰੇ ਵੀ ਨਹੀਂ, ਲੇਕਿਨ ਉਹ ਹਿੰਦੂਆਂ ਤੋਂ ਜਿਹੜਾ ਨਾ ਜ਼ਿਆਦਾ ਉਹ ਸਿੱਖਾਂ ਨਾਲ ਪਿਆਰ ਕਰਦੇ ਨੇ। ਕਿਧਰੇ ਵੀ ਪੱਗ ਵਾਲਾ ਬੰਦਾ ਲੱਭ ਜਾਣ ਸਾਨੂੰ ਤੇ ਬੰਦਾ ਸਾਹਮਣਾ ਔਖਾ ਹੋ ਜਾਂਦਾ। ਕੋਈ ਬੰਦਾ ਆ ਜਾਵੇ ਨਾ, ਪੱਗ ਵਾਲਾ ਬੰਦਾ ਨਾਲ ਹੋਵੇ ਤੇ ਬੰਦਾ ਸਾਹਮਣਾ ਔਖਾ, ਬੱਚੇ ਵੀ ਸਰਦਾਰ ਜੀ, ਸਰਦਾਰ ਸਾਰੇ ਛੋਟੇ ਵੱਡੇ, ਬੀਬੀਆਂ ਬੰਦੇ। ਮੈਂ ਨਾ ਲੋਕੀ ਆਪਣੇ ਘਰਾਂ ਦੇ ਇੰਨੀ ਹੈ ਚਾਹ ਪੀਓ, ਬੋਤਲ ਪੀਓ, ਮੈਂ ਨਾ ਘਰ ਖੋਲ ਛੱਡਦੇ ਨੇ ਜਦੋਂ ਸਰਦਾਰ ਹਨ। ਵੇਖੋ ਵੈਸੇ ਸਾਡੇ ਇੱਧਰ ਪਰਦੇ ਵਾਲਾ ਮਾਹੌਲ ਹੈ ਬਿਲਕੁਲ, ਲੇਕਿਨ ਜਦੋਂ ਕੋਈ ਸਰਦਾਰ ਆਵੇ ਆਪਣਾ ਘਰ ਵੇਖਣ ਨੂੰ, ਬੀਬੀਆਂ ਵੀ ਆ ਜਾਂਦੇ ਨੇ, ਬੰਦੇ ਵੀ ਆ ਜਾਂਦੇ ਨੇ, ਘਰ ਖੋਲ ਛੱਡਦੇ ਨੇ। ਕੌਣ ਵਹਾਂਦਾ ਆਪਣਾ ਘਰ? ਹਰ ਘਰ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ। ਕਿਸੇ ਦੇ ਤੁਸੀਂ ਬੈਡਰੂਮ 'ਚ ਵੜ ਜਾਓ, ਕਿਸੇ ਦੇ ਤੁਸੀਂ ਕਿਚਨ 'ਚ ਵੜ ਜਾਓ, ਲੋਕੀ ਹਰ ਸ਼ਾਹ ਖੋਲ ਛੱਡਦੇ ਨੇ ਕਿ ਲੋ ਸਰਦਾਰ ਆਏ ਨੇ। ਵੇਖੋ ਤੁਸੀਂ ਹਾਂ, ਬਹੁਤ ਜ਼ਿਆਦਾ ਪਿਆਰ। ਚਲੋ ਵਿਕਾਸ ਭਾਈ, ਬੜੀ ਮਿਹਰਬਾਨੀ, ਤੁਸੀਂ ਇਹਨਾਂ ਕੋ ਟਾਈਮ ਦਿੱਤਾ ਸਾਨੂੰ। ਕੋਈ ਗੱਲ ਨਹੀਂ, ਕੋਈ ਪਿਆਰ ਮੁਹੱਬਤ ਵਾਲੀਆਂ ਗੱਲਾਂ, ਉਹ ਜਿਹੜੇ ਉਵੇਂ ਦੇ ਲੋਕੀ ਨੇ ਉਹਨਾਂ ਮਾਈਂਡ ਥੋੜਾ ਬਹੁਤ ਸੈੱਟ ਹੋ ਗਿਆ ਹੋਏਗਾ। ਨਹੀਂ ਉਹਨਾਂ ਦਾ ਨਹੀਂ, ਉਹ ਸਾਡਾ ਜਿੰਨਾ ਮਰਜ਼ੀ ਅਸੀਂ ਕਰਦੇ ਰਹੀ, ਉਹ ਨੈਗੇਟਿਵ ਹੀ ਚੱਲਦੀ। ਚਲੋ ਜੀ, ਸਾਡਾ ਤੇ ਅਸੀਂ ਜਿਹੜੇ ਕੰਟੈਂਟ ਬਣਾਉਣੇ ਪੰਜਾਬੀ ਕ੍ਰੀਏਟਰ, ਸਾਡਾ ਤਾਂ ਇਹੀ ਹੈ ਨਾ, ਮਸ਼ਹੂਰ ਕੇ ਪਿਆਰ ਵਧੇ, ਜੇ ਨਫ਼ਰਤ ਮਾੜੀ ਮੋਟੀ ਉਹ ਵੀ ਖਤਮ ਹੋਵੇ, ਸਾਡਾ ਤਾਂ ਇਹ ਮਸ਼ਹੂਰ ਹੈ ਨਾ ਜੀ। ਬਿਲਕੁਲ। ਤੇ ਬਾਕੀ ਨਾਜ਼ਰੀਨ, ਤੁਹਾਨੂੰ ਅੱਜ ਦੀ ਗੱਲਬਾਤ ਜਿਹੜੀ ਭਾਈ ਵਕਾਰ ਤਰੀਨ ਸਾਹਿਬ ਨਾਲ ਗੱਲ ਕੀਤੀ, ਕਿਵੇਂ ਨਹੀਂ ਲੱਗੀਆਂ? ਵੀਡੀਓ ਅੱਛੀ ਲੱਗੀ ਹੋਏ, ਕੋਈ ਚੀਜ਼ ਜਿਹੜੀ ਦਿਲ ਨੂੰ ਲੱਗੀ ਹੋਈ ਜਾਂ ਨਫ਼ਰਤ, ਜੋ ਵੀ ਤੁਹਾਨੂੰ ਲੱਗਦਾ ਕਮੈਂਟਸਾਂ ਵਿੱਚ ਲਾਜ਼ਮਨ ਦੱਸਿਆ ਜੀ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਮਝੋ ਇਜਾਜ਼ਤ, ਰੱਬ ਰੱਖਾ ਜੀ।